मंजरा आज बड़ी दा टाइट भी लाई वो खैर है आज नहीं गर्मी च ਆਇਆ ਖੈਰ ਹੀ ਆ ਨੰਬਰ ਦੇ ਨਾਲ ਕਿਤੇ ਵਿਆਹ ਜਾ ਕੇ ਆਇਆ अच्छा ਅੱਜ ਮਜ਼ਾ ਬੜਾ ਵੈਸੇ ਆਇਆ ਦੇਖਿਆ ਨੰਬਰ ਦੀ ਚੱਲਦੀ ਕਿੰਨੇ ਦੇ ਹੱਥ ਬੜੇ ਲੰਬੇ ਆ ਅੱਛਾ। ਰਸਗੁੱਲਿਆਂ ਦਾ ਮਾਸ ਜੀ ਚਾਹ ਪਲਾਈ ਦਾ ਕਾਨੂੰਨ ਵਾਂਗੂ ਹੱਥ ਲੱਭੇ ਆ ਜੀ ਖਵਾ ਪਨੀਰ ਵਾਲੇ ਠੀਕ ਹੈ ਨਾ ਫਿਰ ਪਤਾ ਨਹੀਂ ਉਹਨੂੰ ਜੱਫੀ ਜੇ ਪਾਈ ਉਹਨਾਂ ਨੇ ਇਹਦੇ ਕੋਟ ਦੀ ਜੇਬ 'ਚ ਦਾ ਹੱਥ ਪਾਇਆ ਉੱਥੇ ਅੱਛਾ ਇਹ ਪਤਾ ਨਹੀਂ ਕੀ ਕੀਤਾ ਮੈਂ ਕਹਿ ਨਹੀਂ ਸਕਦਾ ਜੋ ਕਿ ਕਰਦਾ ਉਹ ਪੁੱਤ ਜਾ ਉੱਥੇ ਹੋਣਾ ਉੱਥੇ ਕਿਹੜਾ ਫਿਰ ਉਹ ਪੁੱਛਿਆ ਵੀ ਤੇਰੇ ਜਾਣਕਾਰ ਹੈ ਕਹਿੰਦਾ ਨਹੀਂ ਉਦਾਂ ਇਹਨਾਂ ਨੂੰ ਮੇਰੇ ਨਾਲ ਕੰਮ ਸੀ ਕੰਮ ਸੀਗਾ ਉਹ ਤਾਂ ਦੇਸੀ ਪਿਆ ਵਿਆਹ ਸੱਦੇ ਗਏ ਸੀ ਨਾ ਉੱਥੇ ਜਾਵੜੀ ਵਿੱਚ ਮੈਂ ਤੇ ਇਹਦੇ ਨਾਲ ਉਦਾਂ ਹੀ ਐਵੇਂ ਕਹਾਂ ਜਾ ਵੜੇ ਇਹ ਕਹਿੰਦਾ ਮੈਨੂੰ ਸੱਦਿਆ ਸੀਗਾ ਇਹਨੂੰ ਸਾਈਨ ਜੇ ਕਰਨੇ ਸੀ ਉੱਥੇ ਜਾ ਕੇ ਇਸ ਕਰਕੇ ਉਹ ਮਤਲਬ ਤਾਂ ਮੇਰਾ ਇੱਕ ਫੈਸਲਾ ਕਰਾ ਨੰਬਰ ਮੇਰੇ ਨਾਲ ਲੜੀ ਜਾਂਦਾ ਦੱਸ ਓਏ ਮੈਂ ਇੱਕ ਕਵਿਤਾ ਲਿਖੀ ਛੋਟੀ ਜਿਹੀ ਤੋਕਬਾਜੀ ਮਾੜੀ ਮੋਟੀ ਕੀਤੀ ਉਹ ਮੈਂ ਇਹਨੂੰ ਭੇਜ ਬੈਠਾ ਹਾਂ ਅੱਛਾ ਇਹਨੇ ਉਹ ਕਿਤੇ ਘਰ ਆਏ ਸੁਣਾਤੀ ਤੁਸੀਂ ਦੱਸੋ ਕਿ ਉਹ ਕਵਿਤਾ 'ਚ ਮੇਰਾ ਕੀ ਕਸੂਰ ਆ ਉਹਨੇ ਨੇ ਕੜਛੀਆਂ ਮਾਰੀਆਂ ਜਾਂ ਇਹਨੂੰ ਕੁੱਟਿਆ ਮੈਂ ਨਹੀਂ ਕਹਿ ਸਕਦਾ ਕੁਝ ਵੀ ਜਿੱਦਾਂ ਇਹ ਦੱਸਦਾ ਮੈਂ ਤਾਂ ਉਦਾਂ ਹੀ ਆ ਅੱਛਾ ਤੇ ਉਹਨੂੰ ਕਹਿੰਦਾ ਜਾ ਕੇ ਵੀ ਮੇਰਾ ਦਿਲ ਆ ਗਿਆ ਤੇਰੇ ਤੇ ਅੱਛਾ ਕਵਿਤਾ ਜਿਹੜੀ ਕਵਿਤਾ ਇਹੋ ਆ ਅੱਛਾ ਮੇਰਾ ਦਿਲ ਆ ਗਿਆ ਤੇਰੇ ਤੇ ਵਾਹ ਲੱਖ ਦੀ ਲਾਣ ਤੇ ਕਹਿੰਦਾ ਮੇਰੇ ਤੇ ਕਹਿੰਦਾ ਹੀਰ ਤੋਰਦੀ ਖੇੜਿਆਂ ਨਾਲ ਮੈਨੂੰ ਭੇਜਦਾ ਡੇਰੇ ਤੇ ਲੱਖ ਦੀ ਲਾਣ ਤੇ ਕਹਿੰਦਾ ਮੇਰੇ ਤੇ ਡਰਾਈਵਰ ਬਣ ਕੇ ਕਹਿੰਦਾ ਨੌਕਰੀਆਂ ਕੀਤੀਆਂ ਲੱਖ ਦੀ ਲਾਣ ਤੇ ਹਾਰ ਫੇਰੇ ਤੇ ਹਰ ਫੇਰੇ ਦੇ ਅੱਛਾ ਫੇਰੇ ਤੇ ਇਹ ਮੈਂ ਕਵਿਤਾ ਭੇਜੀ ਇਹ ਮੁੜ ਕੇ ਇਸ ਗੱਲ ਤੋਂ ਹੁਣ ਮੇਰੇ ਨਾਲ ਲੜੀ ਜਾਂਦਾ ਵੀ ਮੇਰੇ ਤੇਰੀ ਵਜ੍ਹਾ ਕਰਕੇ ਛਿੱਤਰ ਪਏ ਆ ਮੈਂ ਕਿਹਾ ਵੀ ਮੇਰੀ ਇਹ ਕੀ ਵਜ੍ਹਾ ਮੈਂ ਤਾਂ ਸ਼ੁਕਰ ਨਾਲ ਤੈਨੂੰ ਤੁਕਬੰਦੀ ਕਰਕੇ ਮੈਂ ਆ ਲਿਖਿਆ ਇਹ ਥੋੜੀ ਕਹਿ ਵੀ ਘਰ ਵਾਲੀ ਨੂੰ ਵੀ ਸੁਣਾ ਇਹ ਤੂੰ ਘਰ ਆਏ ਸੁਣਾ ਇਹ ਥੋੜ੍ਹਾ ਮੈਂ ਨਾਲੇ ਉੱਧਰ ਬਾਹਰ ਦੀਆਂ ਗੱਲਾਂ ਲੱਭਣਾ ਕਰਕੇ ਸ਼ੁਰੂ ਕਰੀ ਦੀਆਂ ਘਰ ਥੋੜ੍ਹਾ ਕਰੀ ਤਾਇਆ ਹਾਂ ਇਹ ਜਿੰਨੀ ਕੁ ਚੋਪੜੀ ਜੇ ਤੁਹਾਨੂੰ ਛੱਡ ਕੇ ਜਾਂਦਾ ਨਾ ਇੱਥੇ ਨਾ ਯਕੀਨ ਨਾ ਕਰਿਓ ਅੱਛਾ ਹੈ ਇੱਕ ਕਵਿਤਾ ਮੈਨੂੰ ਦਿੱਤੀ ਮੈਨੂੰ ਪੁੱਛਿਆ ਮੈਂ ਕਿਹਾ ਵੀ ਕਿੱਥੇ ਕਿ ਸੈੱਟ ਕਰਨੀ ਆ ਇਹ ਜਿੱਥੇ ਮਰਜ਼ੀ ਕਹਿੰਦਾ ਲਾ ਦੀ ਪਿਆਰ ਵਾਲੀ ਕਹਿੰਦਾ ਕਵਿਤਾ ਮੈਂ ਤਾਂ ਪੜ੍ਹੀ ਇੱਕ ਲਾਈਨ ਸੀਗੀ ਵੀ ਪਿਆਰ ਹੈ ਤੇਰੇ ਨਾਲ ਇਦਾਂ ਕੁਝ ਗਾਂ ਤਾਂ ਮੈਂ ਪੜ੍ਹਿਆ ਨਹੀਂ ਵੀ ਲੱਖ ਲਾਣ ਤਾਂ ਕੀਤੀਆਂ ਉਹਨੇ ਸ਼ੇਅਰ ਕਰ ਦਿੱਤੀ ਪਹਿਲੀ ਲੈਣ ਤੇ ਬਾਤ ਹੋ ਗਿਆ ਮੈਨੂੰ ਕੜਛੀ ਦਾ ਖੜਕੀ ਇਹ ਤਾਂ ਮੈਂ ਮੰਨਦਾ ਕੜਛੀ ਦਾ ਕਵਿਤਾ ਤੋਂ ਬਾਅਦ ਮਾਟਰਾ ਖੜਕੀ ਉੱਥੇ ਅੱਛਾ ਤੇ ਮੈਂ ਕਿਹਾ ਵੀ ਚੰਗੀ ਨੀ ਲੱਗੀ ਕਹਿੰਦੀ ਸਲਾਹ ਕਿਹਨੇ ਦਿੱਤੀ ਇਹ ਲਿਖਤ ਕਿਹਦੀ ਆ ਮੈਂ ਦੱਸਤਾ ਮੈਂ ਕਿਹਾ ਮੈਨੇਜਰ ਆਪਣੇ ਮੈਨੇਜਰ ਦੀ ਲਿਖਤ ਆ ਜਿਹੜੀ ਇਹਦੀ ਬੈਠੀ ਆ ਕਹਿੰਦੀ ਲੱਖ ਲਾਂਟ ਮੈਨੇਜਰ ਉਹਦਾ ਘੁਮਾ ਕੇ ਬਾਰ ਬਤੇ ਕਰਤੀ ਬਸ ਗੱਲ ਅੱਛਾ ਇਹ ਨਾਲੇ ਤਾਂ ਮੈਂ ਦੱਸਾਂ ਨਾ ਇਹ ਪਹਿਲਾਂ ਉਦਾਂ ਲੋਕਾਂ ਦੇ ਘਰਾਂ 'ਚ ਝਾਕਦਾ ਹਾਂ ਹੈ ਦੂਜਾ ਹੁਣ ਕਵਿਤਾਵਾਂ ਦੇ ਨਾਲ ਇਹਨੇ ਝਾਕਣਾ ਸ਼ੁਰੂ ਕਰਤਾ ਕਿ ਕੋਈ ਨੂੰ ਵੜਨ ਦਿੰਦਾ ਨਹੀਂ ਆ ਹੁਣ ਆ ਜਰੀਆ ਜਿਹਨੇ ਲੱਭ ਲਿਆ ਤੀਸਰਾ ਮੈਂ ਤਾਂ ਵੈਸੇ ਬਹੁਤ ਤੰਗ ਆ ਉਹ ਗੱਲ ਇਹ ਜਿਆਦਾ ਫੌਜੀ ਦਾ ਟੱਬਰ ਮੇਰੀ ਉਹ ਬੈਠ ਕੇ ਬਿਠਾ ਲਿਆ ਨਾ ਨਵਾਂ ਮੇਰਾ ਜੀਣਾ ਹਰਾਮ ਕੀਤਾ ਪਿਆ ਮੈਂ ਕਿਰਾਏਦਾਰ ਲਿਆ ਕੇ ਦਿੱਤਾ ਉਤੋਂ ਮੈਨੂੰ ਇਹ ਹਮੇ ਇਹ ਲੱਖ ਲਾਹ ਤੇ ਤੇਰਾ ਤੂੰ ਆ ਤੇਰੇ ਤੇ ਮੇਰੇ ਤੇ ਐਵੇਂ ਦੂ ਦਾ ਤੇਰੇ ਤੇ ਆ ਨਹੀਂ ਕੀ ਕਿਹੜਾ ਕਿਰਾਏਦਾਰ ਆ ਮੈਂ ਇਹਨਾਂ ਦੇ ਗਿਆ ਕਿਰਾਏਦਾਰਾਂ ਦੇ ਘਰ ਜਿੱਦਾਂ ਦੀਆਂ ਨਸਲਾਂ ਆਇਆ ਨਾ ਦੇਖ ਲੈ ਇੱਕ ਵਾਰ ਉਦਾਂ ਦੀਆਂ ਨਸਲਾਂ ਉੱਥੇ ਬੈਠੀਆਂ ਬੈਠੇ ਅੱਛਾ ਕਾਪੀ ਉੱਥੇ ਨੇ ਬਿਠਾ ਕੇ ਗਿਆ ਫੌਜੀ ਜਿਹੜਾ ਤਾਂ ਤੈਨੂੰ ਪਤਾ ਗਰਮੀ ਹੁਣ ਵਾਹਵਾ ਆ ਹੈ 40 44 ਡਿਗਰੀ ਦਾ ਟੈਂਪਰੇਚਰ ਆ ਮੈਂ ਤਾਂ ਉਦਾਂ ਕੂਲ ਰਹਿਣਾ ਤਾਂ ਮੈਂ ਥੋੜਾ ਠੀਕ ਰਹਿਣਾ ਆ ਮੈਂ ਚੱਲ ਗਿਆ ਘਰ ਉਹਨਾਂ ਦੇ ਮੈਂ ਕਿਹਾ ਚੱਲ ਫੌਜੀਦਾਰ ਵਾਲੇ ਕਿਰਾਇਆ ਕਰੂਗਾ ਲੈ ਲੈਨੇ ਆ ਤੇ ਨਾਲੇ ਮੈਂ ਕਿਹਾ ਮਾੜਾ ਮੋਟਾ ਕੁਝ ਪੀਪੂ ਆਨੇ ਆ ਠੰਡ ਪਾ ਲੈਨੇ ਆ ਨਾਲੇ ਨੂੰ ਮੈਂ ਖਾਤੇ ਜਿਹਨੂੰ ਮੈਂਜਰ ਨੂੰ ਲੈ ਗਿਆ ਬੈਠੇ ਮੈਨੂੰ ਕੀ ਪਤਾ ਸੀਗਾ ਇਹ ਉਹਨਾਂ ਦਾ ਆ ਹਾਂ ਹੈ ਤੇ ਮੈਂ ਜਵਾਕ ਉਹਦੇ ਜਿਹੜੇ ਫੌਜੀ ਦੇ ਨੇ 4-5 ਆ ਆਪਣੇ ਹੁਣੇ ਉਦਾਂ ਆਹੋ ਆਪਣੇ ਹੀ ਉਦਾਂ ਤਾਂ ਉਹਨਾਂ ਦੇ ਤੇ ਕਿਹਨੇ ਗਿਆ ਸਾਨੂੰ ਨਹੀਂ ਸ਼ੱਕ ਆ ਕੋਈ ਮੈਂ ਜਾ ਕੇ ਬੈਠਾ ਇਹ ਵੀ ਨਾਲ ਮੇਰੇ ਬੈਠਾ ਇਹਨੂੰ ਪਾਣੀ ਪੂਣੀ ਦਾ ਗਲਾਸ ਦੇ ਗਿਆ ਪਹਿਲਾਂ ਚਾਰ ਦੋ ਸ਼ੁਰੂ ਮਿੰਟ ਲਾ ਕੇ ਦੇ ਗਏ ਨੇ ਲਗੋ ਕੇ ਵੀ ਪੀਆ ਸ਼ਕਲ ਵੀ ਅਗਲਾ ਦੇਖਦਾ ਨਾ ਹੈ ਮਾਲਕ ਮਕਾਨ ਸੀ ਨਾ ਤੇ ਮੈਨੂੰ ਤਾਂ ਨਾ ਉਹ ਚ ਫਿਰ ਮਾਟਰਾ ਹੇਠੀ ਜਿਹੀ ਲੱਗੀ ਮੈਨੂੰ ਮੈਂ ਕਿਹਾ ਵੀ ਲੰਬੜ ਆ ਅਮੀਰ ਬੰਦਾ ਘਰ ਆਇਆ ਹੋਵੇ ਆ ਖੱਤ ਜਿਹਾ ਮੈਨੇਜਰ ਹੈ ਵੀ ਇਹਨੂੰ ਪਾਣੀ ਦੇ ਕੇ ਮੈਨੂੰ ਦੇ ਕੇ ਨਹੀਂ ਗਏ ਮੈਂ ਦਬਕਾ ਮਾਰਿਆ ਵੱਡੇ ਮੁੰਡੇ ਨੂੰ ਮੈਂ ਕਿਹਾ ਚੱਲ ਸਿਆਣਾ ਹੋਣਾ ਇਹ ਉਹ ਮੈਂ ਕਿਹਾ ਉਹ ਬਾਕੀ ਦੇ ਜਵਾਕ ਕਿੱਥੇ ਮੈਂ ਕਿਹਾ ਲਕੋਟ ਤੁਹਾਡੀ ਕਿੱਥੇ ਆ ਕਹਿੰਦਾ ਜੋ ਖੇਲਦੇ ਆ ਚੱਲ ਮੈਂ ਕਿਹਾ ਪਾਣੀ ਦਾ ਠੰਡਾ ਗਲਾਸ ਲੈ ਗਿਆ ਫਰਿੱਜ ਚੋਂ ਕਹਿੰਦਾ ਜੀ ਉਹ ਤਾਂ ਜਵਾਕ ਪੀ ਗਿਆ ਬਾਕੀ ਤਾਂ ਖੰਡਾਰ ਖੰਡੂਰ ਗਏ ਤੇ ਉਦਾਂ ਕਹਿੰਦਾ ਪਾਣੀ ਦਾ ਪ੍ਰਬੰਧ ਕਰ ਦਿੰਦਾ ਜੀ ਮੈਂ ਕਿਹਾ ਬਈ ਕਾਤੋਂ ਕਰੂੰਗਾ ਕਹਿੰਦਾ ਦਹੀਂ ਜਮਾਇਆ ਫਿਰ ਉਹ ਚੋਂ ਪਾਣੀ ਨਿਤਾਰ ਕੇ ਲਿਆ ਮਰੇ ਨੇ ਵੀ ਬਹੁਤ ਸਾਰੇ ਪਾਸੇ ਇੱਜ਼ਤ ਬਹੁਤ ਜਿਹੜੀ ਬਹੁਤ ਤਾਂ ਹੀ ਸਾਡੀ ਲਾਉਂਦਾ ਹੈ ਓਏ ਦੱਸ ਹੁਣ ਮੈਂ ਹੁਣ ਕੀ ਗਾ ਖੱਚ ਬੰਦੇ ਮਗਰ ਪਾਤੇ ਸਾਰਾ ਕਰ ਤੂੰ ਕੋਈ ਮੈਂ ਨਿਆਣਿਆਂ ਨੂੰ ਕੁਝ ਕਿਹਾ ਨਹੀਂ ਘਰੇ ਮਸਲੇ ਛੱਡ ਕੇ ਆਪਣੇ ਸੂਪੇ ਦੇ ਮੈਂ ਨਿਆਣਿਆਂ ਨੂੰ ਕੁਝ ਨਹੀਂ ਕਿਹਾ
ਕਿਹਾ ਮੈਂਜਰ ਨੂੰ ਵੀ ਕੁਝ ਨਹੀਂ ਆਪਾਂ ਬਾੜੇ ਗਏ ਆ ਪ੍ਰੈਣ ਚੱਕੀ ਆ ਆਪਾਂ ਝੋਟੀ ਕੁੱਟਿਆ ਠੀਕ ਆ ਇਹ ਘਰ ਵਾਲੀ ਕਿਉਂ ਲਾਤੇ ਆਲਾ ਜੀ ਨਹੀਂ ਸਹੀ ਆ, ਇਹਦੇ ਨਾਲ ਵੀ ਬੈਲੈਂਸ ਬਣਾ ਕੇ ਰੱਖਿਆ, ਵਧੀਆ ਗੱਲ ਆ ਇਹ। ਆਪ ਨਾਲੇ ਮੈਂ ਛੋਟੀ ਘਰ ਲੈ ਜਾਂਦਾ ਤੇ ਇਹਦੇ ਫਿਰ ਨਹੀਂ ਨਾਲੇ ਜਿੱਦਾਂ ਛੋਟੀ ਬਬੇ ਮੈਂ ਝੋਟੀ ਦਾ ਨਾਂ ਨਹੀਂ ਲਿਆ ਮੈਂਜਰ ਹਾਂ ਮੈਂਜਰ ਆ ਜਾ ਮੈਂ ਹੀ ਹੋਈ ਗਈ ਵੇ ਔਰ ਤੇ ਲੰਬੜਾ ਅੱਛਾ ਸੋਚ ਗਿਆ ਵੀ ਮੇਰੇ ਨਾਲ ਨੇ ਮਾਰਦਾ ਰਿਹਾ ਸਹੀ ਗੱਲ ਚੰਗਾ ਰਹਿ ਗਿਆ ਕਿਤੇ ਮੈਂ ਕਿਹਾ ਤੂੰ ਲਾਗੇ ਨਹੀਂ ਸੀ ਖੜਾ, ਕਿਤੇ ਦੋ ਤੇਰੇ ਵੀ ਲੱਗ ਜਾਣੀਆਂ ਸੀ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਮੈਂ ਤਾਂ ਬਚਦਾ ਰਹਿਣਾ ਇਸ ਖੱਤ ਤੋਂ ਉਦਾਂ ਹੀ। ਪਰ ਤੁਹਾਡੀ ਦੇਖੋ ਇੰਨੀ ਜ਼ਿਆਦਾ ਲੱਗਦੀ ਆ, ਪਰ ਦੋ ਹੀ ਜਣੇ ਤੁਸੀਂ ਫੇਰ ਵੀ ਇੰਨਾ ਤੁਹਾਡੇ ਵਿੱਚ ਘੇ ਖਿਚੜੀਆਂ ਤੁਸੀਂ ਤਾਇਆ। ਮੈਂ ਤਾਂ ਦੇਖੇ ਆਉਂਦੇ ਦੋ ਹੀ ਜਣੇ ਆਉਂਦੇ ਸੀ ਇਹ ਆਉਂਦੇ ਨਹੀਂ ਤੇ ਵਿਆਹ ਤਾਈ ਲਾਈਓ ਆ, ਇਹ ਤਾਂ ਵਿਆਹ ਗਏ ਸੀ ਨਾਲ ਦੋ ਹੀ ਜਣੇ ਇਕੱਠੇ ਉੱਤੇ। ਹੁਣ ਦੇਖ ਲਓ ਇਦਾਂ ਲੜਨ ਲੱਗੇ ਆ। ਉਹ ਵਿਆਹ ਗੁੱਲੇ ਖਾ ਕੇ ਲਿਆ ਮਾਸੀ ਜੀ ਮੈਨੂੰ ਅੱਜ ਇਹ। ਮੈਂ ਕਿਹਾ ਇਹ ਨਹੀਂ ਸੱਦੇ ਤੇ ਗਿਆ ਮੈਂ ਸੀ ਦੇ ਸਕਦਾ ਵਿਆਹ ਸੱਦੇ ਤੇ ਗਿਆ ਸੀ ਉੱਥੇ ਪੜ ਕੇ ਜਾ ਕੇ ਪਤਾ ਨਹੀਂ ਉਹਨੂੰ ਮੈਨੂੰ ਇਹਨੂੰ ਸੱਦਿਆ ਕਿਸੇ ਕਿ ਨਹੀਂ ਸੱਦਿਆ, ਮੈਨੂੰ ਤਾਂ ਲੈ ਗਿਆ ਨਾਲ ਮੈਂ ਚਲਾ ਗਿਆ। ਟਮਾਟਰ ਹੈ ਨਹੀਂ, ਇਹਦੀ ਖਾਣੀ ਪੀਣੀ ਵੀ ਹੈ ਨਹੀਂ ਕੀ ਉਹ ਐਵੇਂ ਢਿੱਡ ਤੇ ਪਾਨਾ ਬੰਨ ਕੇ ਉੱਥੇ ਲੋਕਾਂ ਦੇ ਪੈਸੇ ਮਾਰੀ ਜਾਂਦਾ ਸਟੂਡੈਂਟ ਦੇ। ਉਹ ਕਹਿੰਦਾ ਮੈਨੂੰ ਮਠਿਆਈ ਖਿਲਾ ਦਿਓ ਰਸਗੁੱਲੇ ਰਸਗਾਲੇ, ਕਹਿੰਦਾ ਖਾਧੇ ਨੂੰ ਬਹੁਤ ਟਾਈਮ ਹੋ ਗਿਆ। ਤੇ ਇਹਨੂੰ ਖੱਚ ਮੈਂਜੇ ਨੂੰ ਇੰਨੀ ਅਕਲ ਨਹੀਂ ਹੈਗੀ, ਰਸਗੁੱਲੇ ਨੂੰ ਸੀਖਾਂ ਲਾਉਂਦਾ ਫਿਰੇ। ਅੱਛਾ ਉਹ ਪੁੱਜੇ ਚ ਚਿਕਨ ਜਿਹਾ ਫਸਾਉਂਦੇ ਹੁੰਦੇ ਆ, ਉਹਦੇ ਕੋਲ ਸੀਖਾਂ ਜਿਹਾ ਲਾਉਂਦਾ ਫਿਰੇ। ਮੈਂ ਕਿਹਾ ਦੱਸ ਇਹੋ ਜਿਹਾ ਖੱਚ ਬੰਦੇ ਤੋਂ ਅਗੇ ਤੂੰ ਸੀਖਾ ਲਾਉਣ ਡਿਆ ਏਦਾਂ ਖਾਈਦਾ ਸਮੋਸਾ ਚੂਸਣ ਡਿਆ। ਲੰਬੜਾ ਇਹ ਵੀ ਨਵੀਂ ਤਕਨੀਕ ਆ। ਸਮੋਸਾ ਚੂਸ ਕੇ ਖਾਈਦਾ ਭਲਾ। ਇਹਨੂੰ ਰੱਬ ਦਾ ਭੁਲੇਖਾ ਪੈ ਗਿਆ ਹੁਣ। ਇਹ ਤੁਹਾਡਾ ਦੋਨਾਂ ਦਾ ਤਾਈ ਸਰੀ ਜਾਂਦਾ, ਉਹ ਸਮੋਸੇ ਚੁਪੀ ਜਾਂਦਾ ਆ, ਇਹਦੇ ਰਸਗੁੱਲੇ ਸੀ ਕੰਮ ਸਰੀ ਜਾਂਦੇ ਆ। ਤਾਈ ਤੁਸੀਂ ਇਕੱਠੇ ਰਹਿੰਦੇ ਦੋਨਾਂ ਸਾਹਮਣੇ, ਹੋਰ ਨਹੀਂ ਕਿਹਨਾਂ ਨਹੀਂ ਬਾਰੇ। ਉਹ ਤਾਂ ਬੰਦਾ ਚੰਗਾ ਆ। ਬੰਦਾ ਚੰਗਾ ਆ, ਇੰਨੇ ਛਿੱਤਰ ਖਾ ਕੇ ਵੀ ਘਰੋਂ ਇਹੋ ਮਤਲਬ ਹੈ ਗੁੱਸਾ ਨਹੀਂ ਕਰਦਾ। ਆ ਕਿਤੇ ਨੂੰ ਪੂਰਾ ਗੁੱਸਾ ਆ ਜਾਏ ਫੇਰ ਵੀ ਘਰੇ ਹੀ ਜਾਂਦਾ। ਘਰੇ ਹੀ ਜਾਂਦਾ। ਜਨਾਨੀਆਂ ਦਾ ਜਾਣਾ ਪੈਂਦਾ ਕਰੀ ਕਿ ਭਾਂਡੇ ਮਾਂਜਣੇ ਤੇ ਪੋਚੇ ਵੀ ਲਾਉਣੇ ਹੁੰਦੇ ਆ। ਹਾਂ ਬਿਲਕੁਲ। ਨਹੀਂ, ਇਹ ਤਾਂ ਗੱਲ ਸਿਰ ਹੈਗੀ ਤੇ ਆ। ਜਦ ਜਾਏ ਤੇ ਮੈਂਡਰ ਸਾਹਿਬ ਜਨਾਨੀਆਂ ਦਾ ਹਾਲ ਇਹੀ ਆ, ਤੁਹਾਨੂੰ ਦੱਸਾਂ। ਜਿਹੜੀ ਮਰਜ਼ੀ ਪਾਸੇ ਚੱਲੋ ਇੱਕੋ ਗੱਲ ਚੱਲਦੀ ਹੁੰਦੀ ਆ। 2-3 ਘੰਟੇ ਲਾ ਦਿੰਦੀਆਂ ਪਹਿਲੇ ਆਪਣੇ ਆਦਮੀ ਦੇ ਨੂੰ ਸਮਝਾਉਣ 'ਚ, ਆਹ ਕਿੱਦਾਂ ਕਰਤਾ, ਉਹ ਹੋ ਗਿਆ, ਆਹ ਹੋ ਗਿਆ, ਏਦਾਂ ਕਰ ਲਓ ਓਦਾਂ ਕਰ ਲਓ। ਬਾਅਦ 'ਚੋਂ ਜਾਣ ਲੱਗੇ ਕਹਿੰਦੀ ਮੈਂ ਹੀ ਆ ਜਿਹੜੀ ਸਿੱਧੀ ਤੇਰੇ ਪੱਲੇ ਪੈ ਗਈ। ਜੇ ਕੋਈ ਟੱਕਰਦੀ ਨਾ ਤੈਨੂੰ ਘੁੰਮ ਵੀ ਫੇਰ ਪਤਾ ਲੱਗਦਾ। ਉਹ ਤੇਰੇ ਨਾਲੋਂ ਵੱਧ ਘੁੰਮ ਵੀ ਕਿਹੜੀ ਟੱਕਰ ਜਿਹੜੀ 2-3 ਘੰਟੇ ਪਹਿਲੇ ਲਾਤੇ ਆ ਨਾ। ਉਹੀ ਲੰਬੜ ਦਾ ਹਾਲ ਆ ਤਾਂ। ਤੇਰੀ ਤਾਂ ਘਰ ਵਾਲੀ ਵੀ ਹੈ ਨਹੀਂ, ਤੈਨੂੰ ਕਿੱਦਾਂ ਪਤਾ ਨਾ ਸਾਰੀ ਉਹ ਦਇਆ ਆਪਣੀ ਆ ਨੀ, ਲੋਕਾਂ ਦੀਆਂ ਤਾਂ ਹੈਗੀਆਂ ਆ। ਮੈਨੂੰ ਲੱਗਦਾ ਸੀ ਆਹ ਹੀ ਝਾਕਦੀ ਆ ਖੱਚ ਜੀ, ਆਹ ਵੀ ਝਾਕਣ ਲੱਗ ਪਿਆ ਹੈ। ਉਹ ਖਬਰਾਂ ਰੱਖਣੀਆਂ ਪੈਂਦੀਆਂ ਲੰਬੜਾ, ਤੈਨੂੰ ਪਤਾ ਹੀ ਆ। ਮੈਨੂੰ ਚੁਟਕਲਾ ਸੁਣਾਉਣ ਡਿਆ ਗਿੱਦੜ ਕੁੱਤੇ ਨੂੰ ਕਹਿੰਦਾ ਤੂੰ ਵਿਆਹ ਕਰਾ ਲਾ। ਗਿੱਦੜ ਕੁੱਤੇ ਨੂੰ ਕਹਿੰਦਾ। ਉਹ ਕਹਿੰਦਾ ਕਿ ਮੈਂ ਕੁੱਤੇ ਆਈ ਜ਼ਿੰਦਗੀ ਜੀਣ ਡਿਆ, ਮੈਨੂੰ ਤੂੰ ਹੋਰ ਵਿਆਹ ਕਰਾ ਲਾ ਕਹਿਣ ਡਿਆ। ਮੈਂ ਕਿਹਾ ਜੀ ਮੈਨੂੰ ਆਪਣੇ ਮੈਂ ਦੱਸ ਦੇ ਕੁੱਤੇ ਬਾਰੇ ਦੱਸਣ ਦਾ। ਬਿਲਕੁਲ। ਵੈਸੇ ਇਹ ਤਾਂ ਕਿਸੇ ਕਿਤਾਬ ਵਿੱਚ ਵੀ ਲਿਖਿਆ ਆ ਇਹ ਗੱਲ, ਕਹਿੰਦੇ ਵੀ ਜਿਹੜਾ ਜਨਾਨੀਆਂ ਬਾਰੇ ਜ਼ਿਆਦਾ ਨੌਲੇਜ ਜਿਹੜੀ ਆ, ਜਿਹੜੇ ਬੰਦੇ ਇਹਦੇ ਵਰਗੇ ਹੁੰਦੇ ਆ ਛੜੇ, ਉਹਨਾਂ ਨੂੰ ਜ਼ਿਆਦਾ ਹੁੰਦੀ, ਛੜਿਆਂ ਨੂੰ ਜ਼ਿਆਦਾ ਨੌਲੇਜ ਹੁੰਦੀ ਆ। ਉਹ ਕਹਿੰਦੇ ਕਿੱਦਾਂ, ਕਹਿੰਦੇ ਜੇ ਨੌਲੇਜ ਨਾ ਹੁੰਦੀ ਤਾਂ ਵਿਆਹ ਨਾ ਕਰਾ ਲੈਂਦੇ। ਲੱਕ ਮੇਰੀ ਗੱਲ ਕਰ। ਓਏ ਅਮਲੀਆ, ਹਾਂ ਤਾਂ ਆਹ ਕਿਹੜੀ ਗੱਲ ਕਰਦਾ? ਅੱਜ ਕੱਲ੍ਹ ਜ਼ਮਾਨਾ ਹੀ ਬਦਲ ਗਿਆ। ਹੁਣ ਤਾਂ ਕਹਿੰਦੇ ਲਿਵ ਰਿਲੇਸ਼ਨ ਆ ਗਏ ਆ। ਇਹ ਕਿਹੜਾ ਰਿਲੇਸ਼ਨ ਆ ਗਿਆ ਨਾ? ਤੁਸੀਂ ਬਿਨਾਂ ਵਿਆਹ ਕਰਾਉਣ ਤੋਂ ਇਕੱਠੇ ਰਹਿ ਸਕਦੇ। ਉਹ ਬਲੇ ਇਹ ਕਿਹੜਾ ਨੰਬਰ ਰਾਸ਼ਨ ਕਾਰਡ ਬਣਾਤਾ ਹੈ? ਉਹ ਬਾਹਰਲੇ ਮੁਲਕਾਂ 'ਚ ਹੁੰਦਾ ਸੀ, ਮੁਲਕ ਦੀ ਤਰੱਕੀ ਕਰ ਲਈ, ਹੁਣ ਉਹ ਕੰਮ ਆਪਣੇ ਹੁੰਦਾ। ਆਰਾਮ ਦੇ ਨਾਲ, ਨਾ ਕੋਈ ਹੈਂਗ ਲੱਗੇ ਨਾ ਫੜਕੜੀ। ਕੁੜੀ ਜਾਂ ਮੁੰਡਾ ਪਸੰਦ ਆਇਆ, ਇਕੱਠੇ ਰਹੋ, ਜਿੰਨੇ ਚਿਰ ਬਣਦੀ ਆ ਨਿਭਾ ਲਓ। ਜਦੋਂ ਨਹੀਂ ਬਣਦੀ ਤੂੰ ਆਪਣੇ ਰਾਹ, ਉਹ ਆਪਣੇ ਰਾਹ। ਆਪਣੇ ਤਾਇਆ ਇਹ ਤਾਂ ਹੋ ਗਿਆ ਵੀ ਜਿਨ੍ਹਾਂ ਨੇ ਹਜੇ ਵਿਆਹ ਨਹੀਂ ਕਰਾਇਆ ਉਹ ਲਿਵ ਇਨ ਉਹ ਸੰਬੰਧ ਉਹ ਚ ਰਹਿੰਦੇ ਆ। ਇਦਾਂ ਨਹੀਂ ਹੋ ਸਕਦੀ ਵੀ ਜਿਨ੍ਹਾਂ ਨੇ ਵਿਆਹ ਕਰਾਇਆ ਉਹ ਮੁੜ ਕੇ ਤਬਦੀਲ ਹੋ ਕੇ ਇਹਦੇ ਰਿਲੇਸ਼ਨ ਚ ਵੜ ਜਾਣ, ਲਿਵ ਇਨ ਰਿਲੇਸ਼ਨ। ਤੈਨੂੰ ਹੋਰ ਗੱਲ ਦੱਸਾਂ ਲੰਬੜਾ, ਹਾਂ ਜਿਨ੍ਹਾਂ ਨੇ ਵਿਆਹ ਕਰਾਇਆ ਨਾ ਉਹ ਸੋਚਦੇ ਆ ਸਿੰਗਲ ਜਿਹੜੇ ਆ ਇਹ ਕਿੰਨੇ ਮਜ਼ੇ ਲੈਂਦੇ ਆ। ਜਿਹੜੇ ਸਿੰਗਲ ਆ ਉਹ ਸੋਚੀ ਜਾਂਦੇ ਆ ਵਿਆਹ ਕਿੰਨੇ ਮਜ਼ੇ ਲੈਣੇ। ਭੁਲੇਖਾ ਹੀ ਆ। ਇਹ ਲੱਡੂ ਆ। ਮੈਂ ਉਹੀ ਲੱਡੂ ਜਿਹਨੇ ਖਾ ਲਿਆ ਉਹ ਵੀ ਪੁੱਛਦਾ, ਜਿਹਨੇ ਨਹੀਂ ਖਾਦਾ ਉਹ ਵੀ ਪੁੱਛਦਾ। ਉਹ ਨਹੀਂ, ਇਹ ਦੂਜਾ ਆ ਜਿਹੜਾ ਕਹਿੰਦਾ ਦੂਜੇ ਦੀ ਥਾਲੀ 'ਚ ਵਧੀਆ ਲੱਗਦਾ ਤੇ ਨਜ਼ਰ ਮੈਂ ਉਹ ਆਹ ਖਾਣੇ ਵਾਲਾ ਨੀ। ਮਾਟਰਾ ਛੱਜ ਤਾਂ ਬੋਲੇ, ਆ ਦੋ ਛਾਣੀਆਂ ਵਿੱਚ ਕਿਉਂ ਬੋਲਦੀਆਂ ਆ? ਅੱਛਾ ਠੀਕ ਆ। ਇਹਨਾਂ ਦੀ ਗੱਲ ਹੋ ਗਈ। ਤੈਨੂੰ ਘਰ ਕੋਈ ਪੁੱਛਦਾ ਨਹੀਂ ਹੈਗਾ, ਤੇਰਾ ਵਿਆਹ ਨਹੀਂ ਹੋਇਆ ਤੇ ਤੂੰ ਸਲਾਹਾਂ ਲੜੀਆਂ ਦੇਣ ਡਿਆ ਆ। ਉਹ ਸਲਾਹਾਂ ਆ ਸਾਡੀਆਂ, ਸਾਡਾ ਦੇਖ ਮਾਟਨ ਨੇ ਪਹਿਲਾਂ ਦੱਸਿਆ। ਨਹੀਂ ਤਾਂ ਫਿਰ ਤੂੰ ਮੇਰੇ ਨਾਲ ਉਂਗਲਾਂ ਕਿਉਂ ਕਰਦਾ ਤੂੰ?
ਤੈਂ ਮਾਰ ਬਣਾਉਣੇ ਮੇਰੇ ਕੋਲੋਂ ਉਹਨੂੰ ਕਰਾਂਗੇ ਵਧੀਆ, ਸਾਨੂੰ ਕੀ ਪਤਾ, ਇਹਨੂੰ ਵਿਚਾਰੇ ਨੂੰ ਪਤਾ ਕਿੱਦਾਂ ਪੋਚੇ ਲਾਉਣੇ, ਕਿੱਦਾਂ ਝਾੜੂ ਲਾਉਣਾ, ਕਿੱਦਾਂ ਗਾਲਾਂ ਖਾਣੀਆਂ, ਕਿੱਦਾਂ ਉਹ ਚਲੋ ਏਦਾਂ ਕਰੋ, ਸੱਥ 'ਚ ਬੈਠੇ ਆ, ਕੋਈ ਚੱਜ ਦੀ ਗੱਲ ਕਰ ਲਓ। ਉਹੋ ਹੀ ਰੰਡੀ ਰੋਣੇ ਰੋਜ਼ ਤੁਸੀਂ ਰੋਂਦੇ ਰਹਿੰਦੇ ਆ, ਪਰ ਤਾਇਆ ਕੰਮ ਹੀ ਬੜਿਆ। ਜਿਹੜਾ ਲਿਵ ਰਿਲੇਸ਼ਨ ਦੀ ਆਪਾਂ ਗੱਲ ਕਰਦੇ ਆ, ਰਿਕਾਰਡ ਦੀ ਜਿਹੜੀ ਅਸਲੀ ਗੱਲ ਆ ਵੀ ਸਭ ਤੋਂ ਜ਼ਿਆਦਾ ਜਿਹੜੀਆਂ ਮੌਤਾਂ ਆ ਉਹ ਲਿਵ ਰਿਲੇਸ਼ਨ 'ਚ ਹੋ ਰਹੀਆਂ ਤੇ ਹੋ ਵੀ ਕੁੜੀਆਂ ਦੀਆਂ ਰਹੀਆਂ। ਹੁਣ ਜੇ ਕੁੜੀ ਇੱਕ ਵੱਡੀ ਨਹੀਂ, ਹਾਂ, ਉਹ ਦਿੱਲੀ ਵੱਢ ਦਿੱਤੀ, ਇੱਕ ਨੇ ਤਾਂ ਮਾਰ ਕੇ ਬਾਅਦ ਚ ਮਾਸ ਕੁੱਤਿਆਂ ਨੂੰ ਹੀ ਖਿਲਾਤਾ, ਹਨਾ। ਤੇ ਇਹ ਤੋਂ ਬੜੀਆਂ ਨਿਰਦਈ ਤਰੀਕੇ ਦੇ ਨਾਲ ਹੱਤਿਆਵਾਂ ਹੋਈਆਂ। ਪਹਿਲਾਂ ਹੁਣ ਆਪਾਂ ਕਹਿ ਦਿੰਨੇ ਆ ਵੀ ਜੀ, ਜਿੱਦਾਂ ਹੁਣ ਸਾਰਿਆਂ ਨੇ ਤੁਸੀਂ ਸਵਾਦ ਜਿਹਾ ਲੈ ਲਿਆ ਵੀ ਇਹ ਤਾਂ ਜੀ ਬਹੁਤ ਵਧੀਆ, ਇਹਦਾ ਲੰਬੜ ਨੇ ਵੀ ਹਾਮੀ ਭਰ ਦਿੱਤੀ, ਇਹ ਦੇਖਣ ਨੂੰ ਚੀਜ਼ਾਂ ਵਧੀਆ ਲੱਗਦੀਆਂ। ਪਰ ਜਿਹੜੀ ਚੀਜ਼ ਨੂੰ ਸਮਾਜ ਨੇ ਸਵੀਕਾਰ ਕਰ ਲਿਆ, ਮੰਨ ਲਓ ਹੁਣ ਲੰਬੜ ਆ, ਹਰ ਚੀਜ਼ ਦੇ ਵਿੱਚ ਗਵਾਹੀ ਪਾਉਂਦਾ ਇਹ ਜਾ ਕੇ, ਹਨਾ। ਗਵਾਹੀ ਦੇ ਨਾਲ ਕੀ ਆ, ਇਹਦੀ ਵੀ ਜ਼ਿੰਮੇਵਾਰੀ ਹੁਣ ਬਰਾਬਰ ਦੀ ਹੋ ਗਈ ਆ ਕਿ ਇਹਨਾਂ ਦਾ ਘਰ ਦੋਨਾਂ ਦਾ ਬਸਦਾ ਰਹੇ, ਕਿ ਕਿਤੇ ਕਿੰਤੂ ਪਰੰਤੂ ਹੋ ਵੀ ਗਈ ਆ, ਚਾਰ ਸਮਝਾਉਣ ਵਾਲੇ ਵਿੱਚ ਆ ਜਾਂਦੇ ਆ। ਵਿਆਹ ਦੇ ਵਿੱਚ ਕਿਤੇ ਨਾ ਕਿਤੇ ਖੜਕਾ ਦੜਕਾ ਤਾਂ ਹੋਣਾ ਹੀ ਆ। ਹੁਣ ਲੰਬੜ ਤੇ ਇਹਦੀ ਵਾਈਫ ਥੋੜੀ ਦੇਖੋ ਕਿੰਨਾ ਇਹਨਾਂ ਦਾ ਇੱਟ ਖੜਕ ਕੇ ਬੰਦਾ, ਜੇ ਕਿਤੇ ਲਿਵ ਰਿਲੇਸ਼ਨ ਹੁੰਦੇ ਆ ਪਤਾ ਨਹੀਂ ਕਿੰਨੇ ਸਾਲ ਤੋਂ ਵੱਡ ਹੋਏ, ਕਿੰਨੇ ਸਾਲ। ਮੈਂ ਕਹਿੰਦਾ ਇਹਨਾਂ ਨੇ ਕੁਛ ਨਾ ਹੋਰ ਕੁਛ ਕਰ ਦੇਣਾ ਸੀ, ਹਨਾ। ਖੁਦਕੁਸ਼ੀਆਂ ਇੰਨੀਆਂ ਜ਼ਿਆਦਾ ਹੋ ਰਹੀਆਂ ਆ ਲਿਵ ਇਨ ਰਿਲੇਸ਼ਨ ਦੇ ਵਿੱਚ, ਇਸ ਕਰਕੇ ਜਿਹੜੇ ਸਮਾਜ ਨੇ ਕੁਛ ਬਣਾਏ ਆ, ਸਾਨੂੰ ਉਹਨਾਂ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ, ਹਨਾ। ਚਲੋ ਬਾਹਰਲੇ ਮੁਲਕਾਂ ਦੇ ਵਿੱਚ ਉੱਥੇ ਚੱਲਦਾ, ਉੱਥੇ ਲੰਬੜ ਵਰਗੇ ਬੰਦੇ ਵੀ ਹੈ ਨਹੀਂਗੇ, ਉੱਥੇ ਤਾਂ ਉਹਨਾਂ ਨੂੰ ਪਤਾ ਵੀ ਸਾਨੂੰ ਕਿਸੇ ਨੇ ਸਮਝਾਉਣ ਨਹੀਂ, ਉਹਨਾਂ ਆਪੇ ਪਹਿਲਾਂ ਸਮਝਦਾਰੀ ਨਾਲ ਚੱਲਦੇ ਆ, ਹਨਾ। ਸਾਡੇ ਪਤਾ ਆ ਵੀ ਲੰਬੜ ਵਰਗੇ ਬੰਦੇ ਮੂਹਰੇ ਆ ਜਾਣੇ ਆ, ਹਨਾ। ਇਹ ਸਾਨੂੰ ਜ਼ਰੂਰ ਰੱਖਣੀ ਪੈਣੀ ਹੈ। ਪਰ ਮਾਸਟਰਾ ਹੁਣ ਤਾਏ ਨਾਲ ਮੈਂ ਵੀ ਉੱਦਾਂ ਬਾਹਰ ਘੁੰਮਿਆ, ਆਸਟ੍ਰੇਲੀਆ ਗੇੜੀ ਮਾਰ ਲਈ ਮੈਂ ਵੀ, ਫਿਰ ਤੈਨੂੰ ਪਤਾ ਮੇਰੀ ਬੁੱਕਤ ਬਹੁਤ ਹੈ ਗੋਰੀਆਂ ਦੇ ਵਿੱਚ। ਹਾਂ, ਗੋਰੀਆਂ ਦਾ ਕਰਦੇ ਅੱਜ ਵੀ ਮੈਂ ਲਵ ਯੂ ਅੱਛਾ। ਕਹਿੰਦੀ ਲੰਬੜ ਹਾਊ ਆਰ ਯੂ, ਤੂੰ ਵੇਅਰ ਆਰ ਯੂ। ਅੱਛਾ, ਮੈਂ ਕਿਹਾ ਹੌਰਲ। ਹਾਂ, ਇੰਨੀ ਕੁ ਆਪਾਂ ਨੂੰ ਅੰਗਰੇਜ਼ੀ ਆਉਂਦੀ ਆ। ਜਿੱਦਾਂ ਦੇ ਕੱਛਾ ਪਾਇਆ ਪੂਰੇ ਯੂਰਪ 'ਚ ਦੇਖਿਆ ਹੀ ਨਹੀਂ ਸੀ। ਠੀਕ ਹੈ। ਪਹਿਲਾਂ ਤਾਂ ਤਾਏ ਨੇ ਸਮਝਾ ਦੇ, ਮੈਂ ਆਪਾਂ ਆਸਟ੍ਰੇਲੀਆ ਗਏ ਆ, ਹੈ ਇਹ ਯੂਰਪ ਮੈਨੂੰ ਤੋਰੀ ਫਿਰਦਾ ਆ। ਇਹਨੂੰ ਵਿਚਾਰ ਨੂੰ ਕੀ ਪਤਾ, ਬੈਂਕਾਂ 'ਚ ਤਿੰਨ ਫੇਰੀ ਜਾਂਦਾ। ਆਹੋ, ਮਸਲਾ ਇਹ ਆ, ਇਹ ਵੈਸੇ ਤਰਾਸਦੀ ਬਣ ਗਈ ਆਪਣੇ ਹੁਣ ਭਾਰਤ ਦੀ। ਇਹ ਲਿਵ ਇਨ ਰਿਲੇਸ਼ਨ ਤਾਂ ਵੈਸੇ ਬਾਹਰੋਂ ਰਿਵਾਜ ਆਇਆ ਆ। ਇਹ ਵਿਆਹ ਤਾਂ ਇੰਨੀ ਹੱਤਿਆਵਾਂ ਹੁੰਦੀਆਂ ਨਹੀਂ ਹੈਗੀਆਂ, ਜਦੋਂ ਨਹੀਂ ਬਣਦੀ ਅਗਲੇ ਲੱਗ ਹੋ ਜਾਂਦੇ, ਨਵਾਂ ਧਾਰ ਲੈਂਦੇ ਆ। ਨਾਲੇ ਤੂੰ ਐ ਕਿੱਦਾਂ ਕਰਦਾ, ਤੂੰ ਤਾਂ ਕਰ ਹੀ ਨਹੀਂ ਸਕਦਾ ਹੈ। ਜਾਂ ਵੱਡਾ ਬੰਦਾ ਗੱਲ ਕਰਦਾ ਹੋਵੇ, ਤੂੰ ਐ ਕਰ ਹੀ ਨਹੀਂ ਸਕਦਾ ਹੈ। ਚੱਲ ਠੀਕ ਆ, ਮੈਂ ਤਾਏ ਦੀ ਮੰਨਦਾ, ਮੈਂ ਤੈਨੂੰ ਦੱਸਾਂ, ਮੈਂ ਜਿਆਦਾ ਨੰਬਰ ਬਾਹਰੋਂ ਆਇਆ ਨਾ, ਬਾਹਰੋਂ ਆਇਆ, ਇਹਦੀ ਐਵਰ ਬੈਟਰੀ ਜਿਹੜੀ ਉਹ ਚਾਰਜ ਬਹੁਤ ਜ਼ਿਆਦਾ ਹੁੰਦੀ ਹੈ। ਮੋਰੇ ਬੰਦਾ ਐ ਕਰ ਜਵੇ, ਲੰਬੜ ਮੋਰੇ ਐ ਕਿੱਦਾਂ ਕਰ ਜਵੇ ਯਾਰ। ਨਾ ਹੁਣ ਨਹੀਂ ਮੈਂ ਕਰਦਾ, ਹੁਣ ਨਹੀਂ ਮੈਂ ਕਰਦਾ, ਤੈਨੂੰ ਕਰਨਾ ਹੀ ਨਹੀਂ ਏਦਾਂ ਦੀ। ਕਰਨੇ ਨਹੀਂ। ਇਹ ਫਿਰ ਜਾਨੀ ਸਾਡੇ ਸਮਾਜ ਦੀ ਕਾਹਦੀ ਬੇੜੀ ਤਾਇਆ ਬੈਠ ਗਈ ਹੈ, ਮਤਲਬ ਕਿ ਇੱਥੇ ਇਕੱਠੇ ਵੀ ਰਹਿਣਾ ਆ ਤੇ ਬਾਅਦ ਚ ਹੱਤਿਆਵਾਂ ਤਾਂ ਕੁੜੀਆਂ ਦੀਆਂ ਹੋਣ ਡਈਆਂ ਵੀ ਐਡੀ ਬੇੜੀ ਕਰਕੇ ਗਈ ਹੈ। ਉਹ ਕਾਰਨ ਇਹਦਾ ਇਹ ਵੀ ਆ ਤਾਇਆ, ਆਪਾਂ ਦੇਖਿਆ ਆ ਵੀ ਉਹ ਮਾਨਸਿਕਤਾ ਤਾਂ ਹੈਗੀ ਆ ਨਾ ਵੀ ਜਨਾਨੀ ਜਿਹੜੀ ਆ, ਹੁਣ ਜਿਹੜੀ ਸਾਡੇ ਨਾਲ ਲਿਵ ਇਨ ਰਿਲੇਸ਼ਨ 'ਚ ਰਹਿ ਰਹੀ ਆ, ਦੈਟ ਮੀਨਸ ਉਹਦੇ ਘਰਦਿਆਂ ਦੀ ਪ੍ਰਵਾਨਗੀ ਹੈ ਨਹੀਂ। ਮੈਜੋਰਟੀ ਆਫ ਕੇਸਾਂ ਦੇ ਵਿੱਚ ਹਨਾ, ਘਰਦਿਆਂ ਦੀ ਹੁੰਦੀ ਨਹੀਂ ਪ੍ਰਵਾਨਗੀ। ਹਾਂਜੀ, ਉਹ ਬਾਹਰ ਹੀ ਮਿਲਦੇ ਆ, ਬਾਹਰ ਹੀ ਚੱਲ ਲੱਗਦੇ ਆ, ਬਾਹਰ ਹੀ ਰਹਿਣ ਲੱਗ ਪੈਂਦੇ ਆ। ਕਿਸੇ ਨੂੰ ਕਿਸੇ ਦਾ ਪਤਾ ਨਹੀਂ ਉਹ ਕੁੜੀ ਜਾਂ ਮੁੰਡਾ ਕਿੱਦਾਂ ਦੇ ਆ। ਹਾਂ, ਬਸ ਖੱਜਲ ਖੁਆਰੀ ਕਰਕੇ ਆ ਨਾ। ਜਦੋਂ ਵਿਆਹ ਕਰ ਲੈਂਦੇ ਆ ਫਿਰ ਉਹਨੂੰ ਪਤਾ ਲੱਗਾ ਵੀ ਇੱਕ ਦਾ ਸੁਭਾਅ ਮਾੜਾ ਆ ਜਾਂ ਕੁੱਟਦਾ ਮਾਰਦਾ ਆ। ਜਦੋਂ ਵੀ ਕੁੜੀਆਂ ਛੱਡਣ ਦੀ ਕੋਸ਼ਿਸ਼ ਕਰਦੀਆਂ, ਉਹ ਛੱਡਣ ਨਹੀਂ ਦਿੰਦੇ ਤੇ ਮਗਰੋਂ ਆ ਕੇ ਮਾਰ ਨੂੰ ਛੱਡਦੇ ਆ। ਹਾਂ, ਬਸ ਏਦਾਂ ਇਹੀ ਇੱਕ ਇਹਦੇ ਵਿੱਚ ਫਿਰ ਕੁੜੀਆਂ ਕੋਲ ਕੋਈ ਰਾਈਟਸ ਹੈ ਨਹੀਂਗਾ ਆਪਣੇ ਮੁਲਕ ਦੇ ਵਿੱਚ ਵੀ ਉਹ ਇਸ ਮੁਸੀਬਤ ਚੋਂ ਬਾਹਰ ਆਉਣ। ਜਿਹੜੀ ਮਰ ਗਈ ਫਿਰ ਕੋਲ ਕਾਹਦਾ ਰਾਈਟ ਰਹਿ ਗਿਆ? ਨਹੀਂ, ਮਰਨ ਤੋਂ ਪਹਿਲਾਂ ਤਾਂ ਆ। ਮਗਰੇ ਫਿਰ ਘਰ ਦੇ ਵੀ ਉਹਨਾਂ ਪੈਰਵਾਈ ਨਹੀਂ ਕਰਦੇ, ਕਹਿੰਦਾ ਬਾਹਰ ਗਈ ਹੋਈ ਆ, ਦੁੱਖ ਤਾਂ ਹੁੰਦਾ। ਮਾਸਟਰ ਅਸਲ ਦੇ ਵਿੱਚ ਗੱਲ ਪਤਾ ਕੀ ਆ, ਬਾਹਰਲੇ ਮੁਲਕਾਂ ਵੱਲ ਦੇਖ ਕੇ ਨਾ ਅੱਜ ਟੈਲੀਵਿਜ਼ਨ ਆਇਆ, ਜਿਹੜੀ ਸਾਡੀ ਪੰਜਾਬੀ ਪੀੜ੍ਹੀ ਆ ਇਹ ਵੀ ਰਾਹ ਭੁੱਲ ਗਈ ਆ, ਹਨਾ। ਕਿਤੇ ਮੁੰਡੇ ਕੁੜੀਆਂ ਘਰੋਂ ਬਾਹਰ ਭੱਜੇ ਕਰਦੇ ਆ, ਕਿਤੇ ਕੋਈ ਚੋਰੀਆਂ ਕਰਦੇ ਫਿਰਦੇ, ਕੋਈ ਡਰੱਗ ਖਾਈ ਜਾਂਦਾ। ਆਹ ਹੁਣ ਜੇ ਪਿੱਛੇ ਡਾਕਾ ਮਾਰਿਆ, ਆਹੋ ਜਿਹੜਾ ਆਹ ਲੁਧਿਆਣੇ ਵਾਲਾ ਹੋਇਆ ਹੁਣ, ਉੱਥੇ ਡਾਕਾ ਕਹਿੰਦੇ ਵੀ ਨਵੀਂ ਪੀੜ੍ਹੀ ਨਹੀਂ ਮਾਰਿਆ, ਤਾਂ ਇਹ ਜਿਹੜੀ ਪੁਰਾਣੀ ਮਾਰਨਾ ਮੈਨੇਜਰ ਸਾਹਿਬ ਆਰਾਮ ਅਸੀਂ ਪਤਾ ਲੱਗਦਾ ਸੀ। ਬਾਕੀ ਮੈਨੇਜਰ ਸਾਹਿਬ ਦੱਸੋ ਤੁਸੀਂ ਏਦਾਂ ਡਾਕਾ ਡੂਕਾ ਸਾਨੂੰ ਵੀ ਸਿਖਾਓ ਕੋਈ ਏਦਾਂ ਦੀ ਕੰਮ। ਗੱਲ ਏਦਾਂ ਜਦੋਂ ਦਿਨ ਮਾੜੇ ਆਉਂਦੇ ਉਦੋਂ ਸਭ ਕੁਝ ਹੀ ਹੋ ਜਾਂਦਾ। ਉਦਾਂ ਦਾ ਜਿੱਦਾਂ ਬੈਂਕਾਂ ਦੇ ਵਿੱਚ ਇੰਤਜ਼ਾਮ ਜਿਹੜੇ ਹੈਗੇ, ਜਿੱਥੇ ਉਹ ਚੀਜ਼ਾਂ ਰੱਖੀਆਂ ਜਾਂਦੀਆਂ, ਜੋ ਪੈਸੇ ਰੱਖੇ ਜਾਂਦੇ ਆ, ਉਹ ਇਹਦੀ ਮਜ਼ਬੂਤੀ ਨਾਲ ਬਣਾਇਆ ਹੁੰਦਾ। ਇੱਕ ਟੀਮ ਆਉਂਦੀ ਆ ਬਕਾਇਦਾ, ਉਹਨੂੰ ਚੈੱਕ ਕਰਦੀ ਆ। ਅੱਛਾ, ਉਹ ਸਾਰੀ ਤਰ੍ਹਾਂ ਨਾਲ, ਉਹ ਸਭਨਾਂ ਦੇ ਨਾਲ ਵੀ ਤੋੜਨਾ ਜਿਹੜਾ ਉਹ ਇੰਨਾ ਆਸਾਨ ਨਹੀਂਗਾ, ਨਹੀਂ ਟੁੱਟ ਸਕਦਾ ਉਹ, ਬਹੁਤ ਮੁਸ਼ਕਲ ਹੁੰਦਾ। ਪਰ ਫਿਰ ਵੀ ਕਈ ਕਮੀਆਂ ਜਿਹੜੀਆਂ ਜਦੋਂ ਬਿਜਲੀ ਚਲੇ ਗਈ ਜਾਂ ਕੋਈ ਇਹੋ ਜਿਹਾ ਹੋ ਗਿਆ, ਜਾਂ ਕੋਈ ਤੁਹਾਡਾ ਵਿੱਚੋਂ ਬੰਦਾ ਜਿਹੜਾ ਜਿਹਨੂੰ ਪਤਾ ਆ ਸਾਰੇ ਲੂਪ ਹੋਲ ਦਾ, ਉਹ ਕਿਸੇ ਦੇ ਨਾਲ ਰਲ ਗਿਆ,
ਉਦੋਂ ਦੀ ਸਕੀਮ ਦੇ ਵਿੱਚ ਜਿਹੜਾ ਇਦਾਂ ਦਾ ਹੁਣ ਇਹ ਦਰਅਸਲ ਤਾਂ ਇਦਾਂ ਹੀ ਹੋਇਆ। ਇਦਾਂ ਹੋਈ ਆ ਮਾਸਟਰ ਇਹ ਤਾਂ 35 ਲੱਖ ਦਾ ਉਹ ਜਿਹੜੀ ਕਹਿੰਦੇ ਜਿੱਦਾਂ ਮੈਨੇਜਰ ਸਾਹਿਬ ਨੇ ਦੱਸਿਆ ਵੀ ਟੀਮ ਤਾਂ ਆਈ ਦੇਖਣ ਉਹਨੇ ਫੇਲ ਕੀਤਾ ਸੀ ਵੀ ਇੱਥੇ ਤੁਸੀਂ ਬਣਾ ਨਹੀਂ ਸਕਦੇ, ਇੱਥੇ ਕੈਸ਼ ਸਾਰਾ ਇਕੱਠਾ ਹੁੰਦਾ ਸੀ ਵੀ ਇੱਥੇ ਤੁਸੀਂ ਹਨਾ, ਉੱਥੇ ਫੇਰ ਆਫਿਸ ਚਲਾਈ ਗਏ, ਫਿਰ ਉੱਥੇ ਆਫਿਸ ਵੀ ਜਿਹੜੇ ਆ 1-2 ਡਿਪਾਰਟਮੈਂਟ ਆ ਇਕੱਠੇ ਹੋਇਓ, ਜਾਨੀ ਇੱਕ ਬਿਲਡਿੰਗ ਆ, ਫਿਰ ਉਹਦੇ ਵਿੱਚ ਜਿਹੜੇ ਬੰਦੇ ਜਿਹੜੇ ਟਾਇਰਡ ਹੋਏ ਪਏ ਆ, ਜਿਹੜੇ ਸਿਕਿਉਰਿਟੀ ਗਾਰਡ ਵੀ ਆ, ਉਹਨਾਂ ਦੇ ਕੋਲ ਸੁਵਿਧਾਵਾਂ ਪੂਰੀਆਂ ਨਹੀਂ ਹਨਾ, ਉਹ ਫਿਰ ਕਹਿੰਦੇ 1.5 ਘੰਟੇ ਦੇ ਵਿੱਚ ਤਾਂ ਲੁੱਟ ਕੇ ਲੈ ਗਏ। ਫਿਰ ਲਟੇਰੇ ਜਿਹੜੇ ਆ ਜਦੋਂ ਫੜੇ ਆ ਉਹਨਾਂ ਦੇ ਬਿਆਨ ਕੁਝ ਹੋ ਰਿਹਾ, ਜਿੰਨੀ ਉਹ ਗਿਣਤੀ ਦੱਸਦੇ ਉਹ 7 ਕਰੋੜ ਦੱਸਦੇ ਸੀ, ਉਹ ਦੱਸਦੇ ਆ 8.5 ਕਰੋੜ ਰੁਪਈਆ ਲੈ ਗਏ ਆ। ਤੇ ਫਿਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜੀ ਇਹਦੀ ਮਾਸਟਰਮਾਈਂਡ ਜਿਹੜੀ ਹੋਰ ਇੱਕ ਉਹਨੂੰ ਹੁਣ ਤਾਂ ਡਾਕੂ ਹਸੀਨਾ ਦਾ ਨਾਂ ਅਖਬਾਰਾਂ ਵਿੱਚ ਆ ਗਿਆ ਹਨਾ, ਕੁੜੀ ਸੀ, ਕੁੜੀ ਆਈ ਕਹਿੰਦੇ ਵੀ ਆਪ ਉਹ ਕਾਰ ਦੇ ਵਿੱਚ ਆਈ ਆ, 1-2 ਮੁੰਡੇ ਜਿਹੜੇ ਆ ਬਾਈਕ ਦੇ ਉੱਤੇ ਆਏ ਆ, ਤਾਂ ਪਤਾ ਸੀਗਾ ਸਾਰੇ ਹੀ ਅੰਦਰ, ਜਿੱਦਾਂ ਮੈਨੇਜਰ ਨੇ ਦੱਸਿਆ 4 ਸਾਲਾਂ ਤੋਂ ਕੰਮ ਕਰਦੇ ਸੀ। ਪਰ ਇਹ ਜਿਹੜੀ ਲੁੱਟ ਆ ਇਹ ਤੋਂ ਹੁਣ ਦੇ ਪਤਾ ਹੀ ਆ ਵੀ ਜਦੋਂ ਕੋਈ ਬੈਂਕ ਲੁੱਟਣੀ ਆ ਪਤਾ ਤਾਂ ਲੱਗੇ ਹੀ ਜਾਣਾ, ਪਰ ਬਾਅਦ ਦੇ ਵਿੱਚ ਕਿੰਨੀ ਲਾਈਫ ਹੁਣ ਹਾਰਡ ਆ। ਨਾਲ ਫੜ ਵੀ ਲਿਆ ਮੁੰਡਾ ਦਾ, ਹਾਂ ਫੜ ਲਿਆ, ਹੁਣ ਕੀ ਕਰਨਗੇ ਹੁਣ? ਕੀ ਕਰਨਗੇ? ਉਹਦੀ ਮਾਂ ਦੀ ਟੀਵੀ ਆਪਣੇ ਫੇਸਬੁੱਕ ਤੇ ਚੱਲਣ ਰਹੀ ਸੀ ਵੀਡੀਓ ਇੱਕ, ਉਹ ਦੱਸਣ ਦੇ ਸੀ ਕਿ ਮੇਰੇ ਮੁੰਡੇ ਨੂੰ ਘਰੋਂ ਫੜਿਆ ਆਣਗੇ ਪੁਲਿਸ ਵਾਲਿਆਂ ਨੇ। ਹਾਂ ਅਜੇ ਕੁਝ ਫਰਾਰ ਉਹ ਵੀ ਆ। ਮੈਨੂੰ ਪਤਾ ਨਹੀਂ ਸੀ, ਅਸੀਂ ਆਪਣੇ ਮੁੰਡੇ ਦੇ ਬਹੂ ਦੇ ਕਹਿੰਦੇ ਕਬਰ ਜਾਂਦੇ ਹੀ ਨਹੀਂ ਸੀ, ਵਿੱਚ ਕਹਿੰਦੇ ਪੈਸੇ ਪਏ ਸੀ, ਉਹ ਪੁੱਛੇ ਕਿੰਨੇ ਪੈਸੇ ਸੀ, ਕਹਿੰਦੇ ਪਤਾ ਨਹੀਂ 8 ਸੀ ਪਤਾ ਨਹੀਂ 10 ਸੀ, ਉਹਨੇ ਲਿਖਿਆ ਵੀ 8 ਕਰੋੜ ਸੀ ਕਿ 10 ਕਰੋੜ ਸੀ। ਹਾਂ ਨਹੀਂ ਮਾਟਰਾ, ਇਹ ਤੁਸੀਂ ਜਿਹੜੀ ਡਾਕੂ ਹਸੀਨਾ ਦੀ ਗੱਲ ਕਰਦੇ ਆ, ਇਹ ਮਤਲਬ ਕਿ ਤਸਦੀਕ ਹੋ ਗਿਆ ਵੀ ਉਹ ਕੁੜੀ ਹੋਈ ਹੈ? ਤਸਦੀਕ ਹੀ ਆ, ਕਿਤੇ ਖਾਤੇ ਜਾਂ ਨੇ ਕਿਹਾ ਨਹੀਂ ਬਾਲ ਬੂਲ ਲਾ ਕੇ ਉੱਥੇ ਫੜਿਆ ਗਿਆ ਕਿਤੇ ਹੈਗਾ ਤਾਂ ਇਹ ਵੀ ਚੋਰ ਜਿਹਾ ਹੀ ਆ, ਚੋਰੀ ਚਕਾਰੀ ਤਾਂ ਬਹੁਤ ਕਰਦਾ ਇਹ। ਸ਼ਕਲ ਦੇ ਤਾਂ ਕੋਈ ਰੂਮ ਲੱਗਦਾ ਕਿ ਮੈਂ ਲੱਗਦਾ, ਮੈਂ ਇਹੋ ਜਿਹੀ ਵਾਰਦਾਤ ਨਹੀਂ ਕਰਦਾ, ਦਾੜੀ ਵਾਲੀ ਕੁੜੀ ਦੇਖੀ ਆ ਇੱਥੇ, ਮੈਂ ਤੇਰੀ ਪੁੜਪੜੀ ਚ ਰੌਂਦ ਮਾਰੂ, ਮੈਂ ਤੈਨੂੰ ਦੱਸਾਂ। ਬਿਸਕੁਟ ਤੇ ਲੱਭਦਾ ਰੌਂਦ, ਮੈਂ ਵੈਸੇ ਗੱਲ ਕੀਤੀ ਆ ਵੀ ਬੰਦਾ ਹੈਗਾ ਚੋਰ ਜਿਤਨੀ ਤਾਂ ਹੀ ਆ, ਵੀ ਕਿਤੇ ਇਹ ਤਾਂ ਨਹੀਂ ਬਾਲ ਬੂਲ ਜਾਂ ਬੜੇ ਬੜੇ ਰੱਖ ਕੇ ਅਗੇ ਲੋਕਾਂ ਨੂੰ ਭੁਲੇਖਾ ਪਾਉਂਦਾ ਵੀ ਮੈਂ ਡਾਕੂ ਹਸੀਨਾ, ਬਾਅਦ ਪਤਾ ਲੱਗੇ ਖਚਰਾ ਜਾਂ ਮੈਂਜਰ ਨਿਕਲ। ਆਪੇ ਦਾ ਲੰਬੜ ਕਮੀਨਾ ਐਵੇਂ ਡਾਕ। ਮੈਂ ਤਾਂ ਗੱਲ ਨੂੰ ਗੱਲ ਕੀਤੀ ਆ, ਮੈਂ ਹੁਣ ਕਿ ਸਿੱਧਾ ਰੂਪ ਥੋੜਾ ਲਾਉਣਾ। ਠੀਕ ਹੈ ਨਹੀਂ, ਲੰਬੜ ਹੈਗਾ ਤਾਂ ਸਿਆਣਾ ਆ, ਨਹੀਂ ਲੰਬੜ ਦਾ ਬਹੁਤ ਪੜਿਆ ਲਿਖਿਆ, ਬਹੁਤ ਜ਼ਿਆਦਾ ਪੜਿਆ ਲਿਖਿਆ। ਲੰਬੜ ਜੇ ਚੋਰੀ ਕਰੂਗਾ ਨਾ ਉਹ ਪੈਸੇ ਦੀ ਚੋਰੀ ਨਹੀਂ ਕਰਦਾ, ਬਿਸਕੁਟ ਦੀ ਕਰਦਾ। ਹਾਂ ਪਹਿਲਾਂ ਮੈਂ ਥੂ ਕਰ ਦਵਾਂ ਤੇਰੇ ਉੱਪਰ, ਉਹ ਬਿਸਕੁਟ ਦੀ ਕਰਦਾ। ਪਹਿਲਾਂ ਆ ਮੇਰੀ ਥੂ ਆ ਤੇਰੇ ਤੇ, ਉਹ ਇਹਦੇ ਵਿਚਾਰ ਤਾਂ ਹੈ ਹੀ ਨਹੀਂ, ਉਹ ਪਹੁੰਚ ਹੀ ਨਹੀਂ। ਮੈਂ ਜ਼ਮੀਨਾਂ ਖਾਂਦਾ ਹੁੰਦਾ, ਮੈਂ ਪੈਸੇ ਖਾਂਦਾ। ਸਾਨੂੰ ਪਤਾ ਬੜੀਆਂ ਕਹਿੰਦੀਆਂ ਚੀਜ਼ਾਂ ਕਰਨਾ, ਉਹ ਸਾਰੇ ਗੱਲ ਪਾਇਆ ਤੂੰ ਕਾ ਜਾਂਦਾ। ਇਹੋ ਜਿਹੀ ਨਸਲ ਆ ਮੈਨੇਜਰ, ਐਡੇ ਪੈਸੇ ਖਾਂਦਾ ਸਟੂਡੈਂਟ ਦੇ। ਇਹਨਾਂ ਦੇ ਘਰ ਜਾਓ ਨਾ, ਮੰਜੇ ਤੋਂ ਲੱਤ ਰੱਖਦੇ ਸਾਰੇ ਦੀ ਜ਼ਮੀਨ ਮੁੱਕ ਜਾਂਦੀ ਹੈ, ਉਹ ਕਹਿੰਦੇ ਬਣਾਈ ਨਹੀਂ। ਅੱਛਾ ਖਾ ਪੀ ਗਏ ਬਸ ਤਜੂਰੀਆਂ 'ਚ ਰੱਖਿਓ ਪੈਸੇ। ਅੱਛਾ ਬਾਹਰ ਗੱਲ ਕਰਨ ਕਿ ਐਡੀ ਕੋਠੀ ਆ, ਉਹ ਤੁਹਾਡੀ ਪੈਰ ਲਾਉਂਦੇ ਜ਼ਮੀਨ ਮੁੱਕ ਜਾ। ਪਰ ਦੂਜੇ ਪਾਸੇ ਇਹ ਵੀ ਆ ਲੰਬੜਾ ਬਈ, ਉਹਦੇ ਆਸਰੇ ਦਾ ਲੋਨ ਕਰਕੇ ਅਮਰੀਕਾ ਕੈਨੇਡਾ ਚ ਬੰਦੇ ਭੇਜ ਦਿੱਤੇ ਆ, ਵਾਪਸ ਵੀ ਉਹੀ ਆਉਣ ਲੱਗੇ ਆ, ਵਾਪਸ ਵੀ ਉਹੀ ਆਉਣ ਲੱਗੇ ਆ। ਨਾ ਮੇਰੀ ਕੋਠੀ ਤਾਂ ਤਾਂ ਹੀ ਵੱਡੀ ਨਹੀਂ, ਜੇ ਮੈਂ ਬੇਈਮਾਨੀ ਕਰਦਾ ਤਾਂ, ਜੇ ਮੇਰੇ ਬੇਈਮਾਨੀ ਕੀਤੀ ਤਾਂ ਮੇਰੀ ਕੋਠੀ ਉੱਥੇ ਦੀ ਉੱਥੇ ਹੀ ਆ। ਮੈਨੂੰ ਕਾਹਦਾ ਡਰ ਆਵੇ? ਉਹ ਤੈਨੂੰ ਪੈਸੇ ਖਰਚਣੇ ਨਹੀਂ ਆਉਂਦੇ। ਆ ਗਿਆ ਆਰਾਮ ਨਾਲ। ਲੰਬੜ ਤੋਂ ਕੁਝ ਤਾਂ ਸਿੱਖ ਲਾ, ਰੋਜ਼ਗਾਰ ਇਹਨਾਂ ਹੁਣ ਜ਼ਮੀਨਾਂ ਖਾਂਦਾ ਅਗਲਾ। ਅੱਜ ਸਿੱਖਿਆ ਵਿਆਹ ਜਦੋਂ ਆਇਆ ਉਹਨੇ ਪਾਏ ਸਾਈਡ ਦੀ। ਮੇਰਾ ਬਸ ਚੱਲਦਾ ਨਾ, ਪੈਸੇ ਨਹੀਂ ਖਾਂਦਾ, ਜ਼ਮੀਨਾਂ ਖਾਂਦਾ, ਨਾਲ ਜੇਬਾਂ ਭਰਵਾਈ ਜਾਂਦਾ। ਹਾਂ ਨਾ ਜੇਬਾਂ ਭਰਵਾਈ ਜਾਂਦਾ, ਕੋਠੀ ਮੇਰੀ ਦੱਸੀ ਜਾਂਦਾ। ਮੇਰਾ ਬਸ ਚੱਲਦਾ ਨਾ, ਮੈਂ ਆਸਟ੍ਰੇਲੀਆ ਦੀ ਕਈ ਜ਼ਮੀਨਾਂ ਬੈਕ ਕਰਾ ਲੈਣੀਆਂ ਸੀ ਕਿ ਮੈਂ ਤਾਂ ਉੱਥੇ ਉਹ ਸਿਟੀ ਵਾਲਾ ਗਾਰਡਨ ਬੈਕ ਕਰਾਉਣ ਲੱਗਾ ਸੀ ਆਪਣੇ ਫਾਰਦਾ ਫੂਰਦਾ। ਤੇਰੀ ਬੱਸ ਨਹੀਂ ਚੱਲਦੀ, ਸਹੀ ਗੱਲ ਹੈ। ਉਹ ਗੱਲਾਂ ਇਹਨੂੰ ਛੱਡ ਪਰੇ, ਸਹੀ ਗੱਲ ਹੈ। ਮੈਂ ਜੋ ਮੁੰਡੇ ਭੇਜਦਾ, ਉਹ ਕੈਨੇਡਾ ਦੀ ਗੱਲ ਸੁਣੀ, ਮੈਂ ਕਹਿੰਦੇ ਉਹ ਮੁੰਡਿਆਂ ਦਾ ਕੀ ਹੋਇਆ? ਉਹ ਤਾਂ ਜਿਹੜੇ ਵਾਪਸ ਭੇਜਣੇ ਬੜੇ ਫਸੇ ਆ, 700 ਦੇ ਕਰੀਬ ਨਿਆਣਾ ਇੱਥੋਂ ਜਾਲੀ ਏਜੰਟਾਂ ਨੇ ਜਾਲੀ ਪੇਪਰਾਂ ਤੇ ਭੇਜ ਦਿੱਤੇ ਹਨਾ। ਉਹ ਨਲਾਇਕੀ ਇਮੀਗ੍ਰੇਸ਼ਨ ਦੀ ਵੀ ਰੱਖ ਲਓ, ਆ ਲੰਬੜ ਵਰਗੇ ਨੇ ਮੋਹਰਾਂ ਲਾਤੀਆਂ, ਠੀਕ ਆ। ਮੈਨੇਜਰ ਹੁਣ ਵਾਂਗੂ ਲੋਨ ਹੋ ਗਿਆ ਇਹ ਲੋਨ ਕਰੀ ਜਾਂਦਾ, ਠੀਕ ਆ, ਇਹ ਸਾਈਨ ਕਰੀ ਜਾਂਦਾ। ਮਾਟਰਾ ਤੇਰੀ ਮੇਰੀ ਟਸਲ ਵੱਜ ਜਾਣੀ। ਮੈਂ ਤਾਂ ਨਹੀਂ ਮੇਰੀ ਚੱਲ ਟਸਲ ਹੁਣ ਮੈਨੇਜਰ ਆ ਲਿਆ, ਮੇਰੇ ਸ਼ਬਦ ਵਾਪਸ ਲੈਣੇ ਪੈਣੇ ਆ। ਮੈਂ ਦੱਸ ਕਿਹੜੀ ਮੋਹਰ ਲਈ? ਮੈਂ ਕੋਈ ਮੋਹਰ ਨਹੀਂ ਲਈ। ਉਹ ਗਲਤੀ ਹੋ ਗਈ ਭਰਾਵਾ, ਆ ਮੋਹਰਾ ਲਾ ਕੇ ਭੇਜਦਾ। ਨਹੀਂ ਲੰਬੜਾ, ਮੈਂ ਇਦਾਂ ਥੋੜੀ ਕਿਹਾ ਵੀ ਗਲਤ ਮੋਹਰ ਲਾਈ ਆ, ਤੇਰੀ ਮੋਹਰ ਵੀ ਤਾਂ ਜ਼ਰੂਰੀ ਆ, ਜਿਹੜੇ ਬਾਹਰ ਗਏ ਆ ਇੰਨੇ। ਨਹੀਂ ਮੇਰੀ ਮੋਹਰ ਕਿੱਦਾਂ ਲੱਗਦੀ ਆ? ਤੂੰ ਵਿਆਹ ਨਹੀਂ ਆ ਅਕਾਊਂਟਾਂ ਦੀ ਤਾਂ ਆਹ ਬਣਾ ਕੇ ਦਿੰਦਾ। ਬੜੀ ਆਉਂਦਾ ਨਾ, ਮੈਂ ਤਾਂ ਨਹੀਂ ਜਾਂਦਾ ਕਿਤੇ, ਇਹਨੂੰ ਪਤਾ ਕੌਣ ਕੀ ਆ। ਅੱਛਾ ਚੱਲ ਦੋਨੇ ਜਣੇ ਛੱਡ ਦਿੰਦੇ ਆ। ਪਰ ਗੱਲ ਤਾਂ ਸੀ ਹੋਇਆ ਕੀ ਹੁਣ? ਤਾਇਆ ਇੱਥੋਂ ਦੇਖੋ, ਜਾਲੀ ਏਜੰਟਾਂ ਨੇ ਉੱਥੇ ਪੇਪਰਾਂ ਦੇ ਉੱਤੇ, ਜਿਹੜਾ ਕਾਲਜ ਉੱਥੇ ਹੈ ਹੀ ਨਹੀਂ ਜਾਂ ਬੰਦ ਹੋ ਚੁੱਕਾ ਜਾਂ ਜਿਹੜਾ ਪ੍ਰਮਾਣਿਤ ਨਹੀਂ, ਉਹਦੇ ਉੱਤੇ ਜੀ ਭੇਜ ਦਿੱਤਾ ਸਟੱਡੀ ਕਰਨ। ਉੱਥੇ ਜਾ ਕੇ ਪਤਾ ਲੱਗਾ ਵੀ ਇਹਦਾ ਕਾਲਜ ਹੀ ਹੈ ਨਹੀਂ,
ਇਧਰੋਂ ਇਹਨਾਂ ਨੇ ਪਹਿਲਾਂ ਹੀ ਸੱਟ-ਘੱਟ ਕੀਤੀ ਉਹ ਸੀ ਤੁਹਾਨੂੰ ਜੀ ਕੋਈ ਗੱਲ ਨਹੀਂ ਜੀ ਹੈ ਨਹੀਂ ਤੁਹਾਡੀ ਐਡਮਿਸ਼ਨ ਹੋਰ ਕਾਲਜ ਕਰਾ ਦਿੰਦੇ ਆ ਉੱਥੇ ਜਾ ਕੇ ਹੋਰ ਕਾਲਜ ਵਿੱਚ ਹੁਣ ਉੱਥੇ ਦਾ ਨਲਾਇਕੀ ਤਾਂ ਇਮੀਗ੍ਰੇਸ਼ਨ ਦੀ ਵੀ ਹੈਗੀ ਆ ਵੀ ਉਦੋਂ ਹੀ ਚੈੱਕ ਕਰ ਲਓ ਚੈੱਕ ਕਰਕੇ ਕਰੋ ਹੁਣ ਉਹ ਨਿਆਣਿਆਂ ਨੇ 2-2 ਸਾਲ 3-3 ਸਾਲ ਉੱਥੇ ਵਰਕ ਵੀਜ਼ੇ ਪਾ ਲਏ ਵਿਚਾਰਿਆਂ ਦਾ ਭਵਿੱਖ ਖਤਰੇ 'ਚ ਪੈ ਗਿਆ ਹੁਣ ਉਹ ਜਦੋਂ ਪੀਆਰ ਪਾਉਣ ਲੱਗੇ ਕਹਿੰਦੇ ਜੀ ਤੁਸੀਂ ਤਾਂ ਜਦੋਂ ਆਏ ਸੀ ਤੁਸੀਂ ਤਾਂ ਸਾਡੇ ਨਾਲ ਫਰਾਡ ਕੀਤਾ ਹੁਣ ਜਦੋਂ ਉਹ ਕਹਿੰਦੇ ਵੀ ਸਾਨੂੰ ਇਹ ਪਹਿਲੇ ਦਿਨ ਦੱਸਣਾ ਹੁਣ ਆਪਣੇ ਇੰਨੇ ਸਾਲ ਹੀ ਖਰਾਬ ਕੀਤੇ ਹਨਾ ਵੀ ਅਸੀਂ ਇੰਨੀ ਪੜ੍ਹਾਈ ਦੇ ਉੱਤੇ ਪੈਸੇ ਖਰਚ ਕੀਤੇ ਦਿਨ ਰਾਤ ਇੱਕ ਕਰ ਦਿੱਤੀ ਅਸੀਂ ਤੁਹਾਨੂੰ ਅਸੀਂ ਟੈਕਸ ਦਿੰਦੇ ਰਹੇ ਹੁਣ ਤੁਸੀਂ ਸਾਨੂੰ ਇਦਾਂ ਕਹਿ ਰਹੇ ਆ ਵੀ ਵਾਪਸ ਜਾਣਾ ਪੈਣਾ ਉਹਦੇ ਕਰਕੇ ਹੁਣ ਉੱਥੇ ਜਿਹੜੇ ਐਮਐਲਏ ਐਮਪੀ ਆ ਉਹ ਵੀ ਹੁਣ ਆਪਣੀ ਕਮਿਊਨਿਟੀ ਦੇ ਆ ਉਹ ਵੀ ਹੁਣ ਨਾਲ ਖੜੇ ਹੋਏ ਆ ਉਹ ਵਿਚਾਰੇ ਹੁਣ ਧਰਨੇ ਦੇ ਉੱਤੇ ਬੈਠੇ ਆ ਮੈਨੂੰ ਨਾਲ ਕਹਿੰਦੇ ਮੈਂ ਉੜਦੀ ਖਬਰ ਮਿਲੀ ਸੀ ਵੀ ਸ਼ਾਇਦ ਉਹਨਾਂ ਦਾ ਕੋਈ ਫੈਸਲਾ ਹੋ ਜਾਏ ਨਹੀਂ ਫੈਸਲਾ ਹੁਣ ਇਹਦਾ ਕਾਨੂੰਨੀ ਅੜਚਣ ਆ ਇਹ ਤਾਂ ਹੁਣ ਕੈਨੇਡਾ ਦੇ ਮੁਲਕ ਵਿੱਚ ਆਪਣੇ ਵਾਂਗੂ ਤਾਂ ਹੈ ਨਹੀਂ ਇੱਥੇ ਵੀ ਚਲੋ ਕੋਈ ਗੱਲ ਨਹੀਂ ਫੈਸਲਾ ਕੋਈ ਨਾ ਕੋਈ ਕਰ ਲਵਾਂਗੇ ਉੱਥੇ ਤਾਂ ਜਦੋਂ ਪੇਜ ਚੜ ਗਿਆ ਕਾਨੂੰਨ ਨੇ ਫੈਸਲਾ ਦੇਣਾ ਹੁਣ ਉਹ ਕਾਨੂੰਨ ਕੀ ਕਹਿੰਦਾ ਆ ਵੱਡੀ ਵੀ ਨਹੀਂ ਚੱਲਦੀ ਹਾਂ ਨਾ ਕੁਝ ਵੀ ਨਹੀਂ ਚੱਲਣਾ ਥੋੜੋ ਆ ਚਾਰ ਪੈਸੇ ਦੇ ਕੰਮ ਕਰਾ ਲਿਆ ਆਇਆ ਤੂੰ ਹੀ ਨਾ ਥੋੜਾ ਜਿਹਾ ਨਾ ਜਿਹੜਾ ਕਮਾਂਤਰੀ ਪੱਧਰ ਥੋੜਾ ਘੱਟ ਆ ਟਮਾਟਰ ਤਾਂ ਵੈਸੇ ਘੋਟੇ ਤਾਂ ਮਤਲਬ ਬਿਸਕੁਟ ਡਬੋ ਕੇ ਖਾਣ ਵਾਲੀ ਕੰਮ ਇਹਨੂੰ ਪਤਾ ਹੀ ਨਹੀਂ ਬਾਹਰਲੇ ਮੁਲਕਾਂ 'ਚ ਹੁੰਦਾ ਕੀ ਇਹ ਤਾਂ ਠੀਕ ਹੈ ਗੱਲ ਲੰਬੜਾ ਜਦੋਂ ਆਸਟ੍ਰੇਲੀਆ ਗਿਆ ਸੀ ਨਾ ਮੇਰੇ ਮਗਰ ਏਦਾਂ ਤੁਰਿਆ ਫਿਰਦਾ ਸੀ ਮਾਂ ਦੇ ਮਗਰ ਨਿਆਣਾ ਹੁਣ ਤੂੰ ਮੈਨੂੰ ਮੇਰਾ ਕਮਾਂਤਰੀ ਪੱਧਰ ਲੱਗਦਾ ਨਿਆਣਾ ਨਾ ਉੱਚੇ ਲੈਵਲ ਦਾ ਹੋਊ ਤਾਂ ਇਹਨੂੰ ਪਤਾ ਅੱਛਾ ਉੱਚੇ ਲੈਵਲ ਹੋ ਗਿਆ ਮੈਂ ਕਹਿਣਾ ਜੋ ਹੋਰ ਸੀਗਾ ਤੂੰ ਚਾਰ ਲੱਤਾਂ ਵਾਲਾ ਬਣਾਉਣਾ ਫਿਰ ਮੈਂ ਕਿਹਾ ਚੱਲ ਛੱਡ ਪਰੇ ਸਾਡਾ ਕੋਈ ਨਹੀਂ ਬੇਇੱਜ਼ਤੀ ਨਹੀਂ ਕਰਦਾ ਨਹੀਂ ਮਾਟਰਾ ਮੁੱਕ ਦੀ ਗੱਲ ਇਹ ਆ ਹੈਗਾ ਤਾਂ ਇਹ ਧੱਬਾ ਹੀ ਪੈ ਗਿਆ ਉਦਾਂ ਪਰ ਐਡਾ ਆ ਵੀ ਤੁਸੀਂ ਹੁਣ ਕਾਨੂੰਨਾਂ ਨੇ ਪੁੱਛਿਆ ਨਾ ਵੀ ਹੋਣਾ ਕੀ ਆ ਲੰਬੜ ਨੂੰ ਪੁੱਛ ਲਓ ਐਡੀ ਦੂਰ ਕਿ ਕਿੱਥੇ ਜਾਣਾ ਨਹੀਂ ਲੰਬੜ ਸਾਹਿਬ ਜੱਜ ਕਰਨਾ ਤੁਸੀਂ ਜੇ ਨਹੀਂ ਤੂੰ ਕੀਤਾ ਨਹੀਂ ਉਧਰ ਤਾਂ ਨਹੀਂ ਪਤਾ ਹਾਂ ਲੰਬੜ ਸਾਹਿਬ ਦੱਸੋ ਨਿਆਣੇ ਮੇਰੇ ਭੇਜੇ ਹੋਏ ਆ ਉਹ ਤਾਂ ਇਹਨਾਂ ਦੀ ਬੇੜੀ ਬਹਿ ਕੇ ਖਾ ਉਹ ਤਾਂ ਏਜੰਟਾਂ ਦੇ ਨਾਲ ਨਾ ਨਹੀਂ ਗੱਠ ਜੋੜ ਜਾ ਕਰਕੇ ਨਾ ਇਹਨਾਂ ਦੀ ਬੇੜੀ ਬੈਠੀ ਆ ਅੱਛਾ ਚੱਕਣੇ ਇਹ ਚਾਹੀਦੇ ਭੂਟੋ ਇਹਨਾਂ ਦੀ ਘੁੱਟਣੀ ਚਾਹੀਦੀ ਉਹ ਗੱਲ ਤਾਂ ਦੇਖੋ ਜਿਹੜੇ ਕਾਨੂੰਨੀ ਮਾਹਰ ਆ ਮੇਰੀ ਗੱਲਬਾਤ ਹੁੰਦੀ ਰਹਿੰਦੀ ਉੱਥੇ ਪਹੁੰਚ ਬਹੁਤ ਆ ਮੇਰੀ ਰੁਤਬਾ ਵੱਡਾ ਮੇਰਾ ਪੱਗਾਂ ਦੀ ਟੋਲੀ ਕੋ ਬੋਲੀ ਲੰਬੜ ਦਾ ਤੇ ਮੇਰੀ ਗੱਲਬਾਤ ਹੋਈ ਆ ਉਹ ਕਹਿੰਦੇ ਵੀ ਦੇਖੋ ਸਟੂਡੈਂਟ ਨੂੰ ਧੱਕੇ ਨਾਲ ਇਹ ਕੱਢ ਨਹੀਂ ਸਕਦੇ ਤੇ ਹਜੇ ਹੋਇਆ ਵੀ ਇਦਾਂ ਨਹੀਂ ਹੈਗਾ ਸਟੂਡੈਂਟ ਨੂੰ ਇਸ ਕਰਕੇ ਧੱਕੇ ਨਾਲ ਨਹੀਂ ਕੱਢ ਸਕਦੇ ਜੇ ਇਹ ਕੋਰਟ 'ਚ ਕੇਸ ਚੱਲ ਗਿਆ ਨਾ ਉੱਥੇ ਸਰਕਾਰ ਜਾਂ ਇਮੀਗ੍ਰੇਸ਼ਨ ਸਾਬਤ ਨਹੀਂ ਕਰ ਸਕਦੀ ਵੀ ਫਰਾਡ ਇਹਨਾਂ ਨੇ ਕੀਤਾ ਆ ਫਰਾਡੀ ਕੋਈ ਹੋਰ ਨੇ ਉੱਥੇ ਤੁਹਾਡੀਆਂ ਨਲਾਇਕੀਆਂ ਸ਼ੋ ਹੋ ਜਾਣੀਆਂ ਇਹ ਮੁੰਡੇ ਬਚ ਜਾਣੇ ਆ ਉੱਥੇ ਅੱਛਾ ਹਾਂ ਇਹ ਮੁੰਡੇ ਬਚ ਜਾਣੇ ਘਬਰਾਓ ਨਾ ਲੈ ਪਰ ਹੈਗੀ ਨਲਾਇਕੀ ਆ ਭੂਟੋ ਇਹਨਾਂ ਦੀ ਕੁੱਟ ਹੋਣੀ ਚਾਹੀਦੀ ਮੈਂ ਤੁਹਾਨੂੰ ਦੱਸਦਾ ਆ ਬਲੇ ਤੇ ਇਹ ਕਹਿੰਦਾ ਭੂਟੋ ਸਾਡੀ ਕੋਠੀ ਨਹੀਂ ਬੈਂਕ ਦੀਆਂ ਜਾਲੀ ਭਰੇ ਕੋਈ ਬੈਂਕ ਦੀਆਂ ਜਾਲੀ ਸਟੇਟਮੈਂਟਾਂ ਵੀ ਤੁਸੀਂ ਲਾਉਨੇ ਆਸਟ੍ਰੇਲੀਆ ਨੇ ਕਰਤੀ ਨਾ 2 ਯੂਨੀਵਰਸਿਟੀਆਂ ਨੇ ਹੋਰ ਬੰਦ ਤੇਰੀ ਬੇੜੀ ਬਹਿੰਦੀ ਆ ਤੇਰੀ ਖੱਤ ਦੀ ਬੈਂਕ ਚ ਆਉਂਦੇ ਆ ਤੇਰੇ ਵਰਗੀਆਂ ਦੀ ਨਹੀਂ ਇਹੀ ਆ ਇਹੀ ਆ ਮੈਂ ਮਰ ਪੂਰੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਮੈਂ ਇਕੱਲਾ ਹੀ ਭੇਜੀ ਜਾਣ ਡਿਆ ਬੈਂਕ 'ਚ ਇੱਕੋ ਹੀ ਬੈਂਕ ਹੈ ਹਿੰਦੁਸਤਾਨ 'ਚ ਉੱਥੇ ਹੀ ਜ਼ਿਆਦਾ ਹੁੰਦੇ ਆ ਅੱਛਾ ਇਹ ਕੋ ਮਾਰ ਕੇ ਗੱਲ ਮੈਂ ਨਹੀਂ ਮਾਸਟਰ ਨੂੰ ਗੱਲ ਦੱਸਾਂ ਕਹਿੰਦਾ ਜਿੱਥੇ ਧੂਆ ਨਿਕਲੇ ਉੱਥੇ ਅੱਗ ਜ਼ਰੂਰ ਹੁੰਦੀ ਆ ਕੋਈ ਨਾ ਕੋਈ ਹੋਣਾ ਹੀ ਆ ਨਾ ਦੋਨਾਂ ਦੀ ਸੰਡ ਤਾਂ ਪੂਰੀ ਆ ਰਹਿੰਦੇ ਵੀ ਇਕੱਠੇ ਆ ਇੱਥੇ ਆ ਕੇ ਲੜਦੇ ਆ ਹੁਣ ਦੇਖ ਲਿਓ ਤੁਸੀਂ ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਸਕੂਟੀ ਹੈਗੀ ਮੈਨੇਜਰ ਦੀ ਲੰਬੜ ਕੋਲ ਕੀ ਆ ਇਹਨੇ ਸਕੂਟੀ ਦੇ ਮਗਰ ਬਹਿ ਕੇ ਜਾਂਦੇ ਹੋਏ ਉਹਦੇ ਉੱਥੇ ਜਾ ਕੇ ਨਹੀਂ ਫੇਕ ਇਹ ਖਿਚੜੀ ਹੋ ਜਾਣਾ ਮਾਟਰਾ ਗੱਲ ਸੁਣ ਫਿਰ ਬੱਤਾ ਇਕੱਠੇ ਪਿੰਦੇ ਨਾਲੇ ਅਮਲੀਆ ਤੂੰ ਇਦਾਂ ਦੀ ਗੱਲ 'ਚ ਮੇਰੀ ਹਮਾਇਤ ਕਰਿਆ ਕਰ ਕਿਉਂਕਿ ਬਹਿਣਾ ਤੂੰ ਵੀ ਮੇਰੇ ਨਾਲ ਹੁੰਦਾ ਕਈ ਵਾਰ ਆ ਕਾਹਦੇ ਕਾਹਦੇ ਲੰਬੜ ਸਕੂਟੀ ਚਲਾਉਂਦਾ ਹੋਵੇ ਤੇ ਖੱਚ ਜਾ ਬੰਦਾ ਪਿੱਛੇ ਬੈਠਾ ਹੋਵੇ ਚੰਗਾ ਲੱਗਦਾ ਨਹੀਂ ਉਹ ਚਲਾਉਂਦਾ ਤਾਂ ਨਹੀਂ ਲੱਗਦਾ ਉਹ ਚਲਾਉਂਦਾ ਤੂੰ ਪਿੱਛੇ ਬੈਠਾ ਨਹੀਂ ਮੈਂ ਉਹੀ ਗੱਲ ਕਰਦਾ ਲੰਬੜ ਜੇ ਪਿੱਛੇ ਬੈਠਾ ਵੱਡਾ ਬੰਦਾ ਯਾਰ ਮੈਂ ਪਿੱਛੇ ਬੈਠਾ ਮੈਂ ਚਲਾਉਂਦਾ ਹਾਂ ਪਿੱਛੇ ਬੈਠਾ ਹੋਵੇ ਐ ਕਰਕੇ ਪੁੜੇ ਜੇ ਲਾ ਕੇ ਗੱਲ ਬਣਦੀ ਕੋਈ ਨਹੀਂ ਬਣਦੀ ਲੰਬੜੇ ਛੋਟਾ ਬੰਦਾ ਇਹ ਮੇਰੇ ਨਾਲੋਂ ਅੱਛਾ ਉਹ ਤਾਇਆ ਆਏ ਨੇ ਬਾਹਲੇ ਵਿਦਿਆਰਥੀਆਂ ਦੇ ਨਾ ਘਟਾਲਾ ਘਟੂਲਾ ਦੇ ਚਲੋ ਮੰਨ ਲਿਆ ਠੀਕ ਹੈ ਪਰ ਹੁਣ ਆਪਣੇ ਆ ਉਰੇ ਵਾਲੇ ਬੰਦਿਆਂ ਦਾ ਵੀ ਹਿਸਾਬ ਦੱਸੋ ਸਾਨੂੰ ਹੁਣ ਚੰਗੀ ਗੱਲ ਤਾਂ ਨਹੀਂ ਕਰਦਾ ਆ ਲੱਗਾ ਤਾਇਆ ਤੈਨੂੰ ਤਾਂ ਦੱਸਣ ਦੀ ਲੋੜ ਪਰ ਪੁੱਛਣ ਦੀ ਲੋੜ ਇਹ ਝਾੜੂ ਵਾਲਾ ਨਾ ਐਡਾ ਖਚਰਾ ਆ ਜੇ ਕਿਤੇ ਤੂੰ ਝਾੜੂ ਵਾਲਾ ਦੀ ਗੱਲ ਕਰਦਾ ਨਾ ਇਹਨੇ ਐ ਕਰਕੇ ਬੈਠ ਜਾ ਅੱਛਾ ਹੁਣ ਨਾਲ ਹੀ ਚੰਨੀ ਚੱਕ ਲਿਆ ਦੇ ਲੈ ਤੇਰਾ ਵੀ ਕੰਜਰਾ ਕੋਈ ਸਟੈਂਡ ਹੈਗਾ ਕਦੀ ਤੂੰ ਝਾੜੂਆਂ ਵੱਲ ਕਦੀ ਤੂੰ ਅਕਾਲੀਆਂ ਵੱਲ ਕਦੀ ਤੂੰ ਕਾਂਗਰਸ ਵੱਲ ਤੇਰਾ ਨਾ ਕੋਈ ਸਟੈਂਡ ਜਾਂ ਨਾ ਕੋਈ ਗੱਲਬਾਤ ਦੂਜਿਆਂ ਦੀਆਂ ਬਣੀਆਂ ਤੂੰ ਨਕਲਾਂ ਲਾਉਣਾ ਨੋਟ ਦੇ ਮੈਂ ਲੈਕਟਰ ਗਿਆ ਮੈਨੂੰ ਸਟੈਂਡ ਦੀ ਲੋੜ ਨਹੀਂ ਕੋਈ ਬਲੇ ਤੇਰੇ ਉਹ ਮਾਸਟਰ ਕੀ ਆ ਇਹ ਕੀ ਇਹਨੂੰ ਹੁਣ ਕੀ ਹੋਊਗਾ ਤਾਂ ਇੱਕ ਜ਼ਰੂਰ ਦੇਖਣ ਵਾਲੀ ਗੱਲ ਟੀਚਰ ਨੂੰ ਫੜ ਕੇ ਲੈ ਜਾਂਦੇ ਆ ਦੇਖੋ ਕਰਪਟ ਜਿਹੜੇ ਲੋਕ ਆ ਹੈਗੇ ਆ ਉਹ ਵੱਖਰੀਆਂ ਗੱਲਾਂ ਹੈਨਾ ਪਰ ਤੁਸੀਂ ਇੱਕ ਹੀ ਬੰਦੇ ਨੂੰ ਟਾਰਗੇਟ ਕਰੀ ਜਾਂਦੇ ਇਹ ਬੜਾ ਸ਼ੱਕ ਦੇ ਘੇਰੇ ਵਿੱਚ ਆ ਫਿਰ ਬਾਅਦ ਦੇ ਵਿੱਚ ਕੇਸ ਜਿੰਨੇ ਪਾ ਦਿੰਨੇ ਆ ਉਹ ਕਿਸੇ ਨੇਪਰੇ ਨਹੀਂ ਚਾੜਦੇ
ਹੁਣ ਤੁਸੀਂ ਹੈਲਥ ਮਿਨਿਸਟਰ ਵਿਜੇ ਸਿੰਗਲਾ ਸਭ ਤੋਂ ਪਹਿਲਾਂ ਸਸਪੈਂਡ ਕੀਤਾ ਪਹਿਲਾਂ ਗਿਆ ਬਣਿਆ ਸੀ। ਹਨਾ, ਉਸ ਤੋਂ ਬਾਅਦ ਕੀ ਹੋਇਆ ਉਹਦਾ ਕੁਝ ਵੀ ਨਹੀਂ ਪਤਾ ਹੀ ਨਹੀਂ। ਪਤਾ ਹੀ ਨਹੀਂ ਫਿਰ ਲੱਗਿਆ। ਫੌਜਾ ਸਿੰਘ ਸਰਾਰੀ ਦੀ ਗੱਲ ਕਰ ਲਓ, ਉਸ ਤੋਂ ਬਾਅਦ ਕੀ ਹੋਇਆ ਹਾਂ ਪਤਾ ਹੀ ਕੁਛ ਨਹੀਂ। ਆ ਭਾਰਤ ਭੂਸ਼ਣ ਇਹ ਵੀ ਛੁੱਟ ਕੇ ਆ ਗਿਆ। ਉਹ ਕਹਿੰਦੇ ਪੱਤਰਕਾਰ ਪੁੱਛਦਾ ਤੇਰੇ ਤੇ ਤਾਂ 200 ਕਰੋੜ ਦਾ ਘਪਲੇ ਦਾ ਇਲਜ਼ਾਮ ਆ ਵੀ ਤਾਂ 200 ਕਰੋੜ ਰੁਪਈਆ ਖਾਦਾ ਆ। ਉਹ ਕਹਿੰਦਾ ਮੇਰੇ ਤੇ 2 ਰੁਪਈਏ ਸਾਬਤ ਕਰ ਦੋ, ਮਾਬਲੇ ਤਾਂ ਹਨਾ। ਹੁਣ ਜਿਹੜੇ ਬੰਦੇ ਨਿਕਲਦੇ ਆ ਉਧਰੋਂ ਕਾਂਗੜ ਨੂੰ ਉੱਥੇ ਰੋਕ ਲਿਆ ਕੈਨੇਡਾ ਚੜ੍ਹਦੇ ਨੂੰ। ਉਹ ਜਦੋਂ ਆਇਆ ਉਹ ਕਹਿੰਦਾ ਠੀਕ ਹੈ ਜੇ ਮੈਂ ਹੈਗਾ ਮੈਨੂੰ ਗ੍ਰਿਫਤਾਰ ਕਰ ਲਓ, ਠੀਕ ਆ ਭਾਈ। ਹਨਾ। ਹੁਣ ਇੱਕ ਉਧਰੋਂ ਨਵਜੋਤ ਸਿੰਘ ਆਪਣੇ ਸੌਰੀ ਚੰਨੀ ਆ। ਹੁਣ ਉਹ ਚੰਨੀ ਆ, ਉਹ ਵਿਚਾਰਾ ਰੋ ਪਾਉਂਦਾ, ਥੋੜੇ ਦਿਲ ਵਾਲਾ ਬੰਦਾ, ਉਹ ਰੋ ਪਾਉਂਦਾ ਆ। ਪਤਾ ਨਹੀਂ ਤਾਂ ਉਹ ਜਿੱਦਾਂ ਕਹਿੰਦੇ ਹੁੰਦੇ ਆ ਜਿਹਦੀ ਆਪਾਂ ਜ਼ਿਆਦਾ ਛੇੜ ਪਾਉਂਦੇ, ਜਿੱਦਾਂ ਹੁਣ ਲੰਬੜ ਇਹਨੂੰ ਛੇੜਦੇ ਨੇ ਉਨੇ ਜ਼ਿਆਦਾ ਭੜਕਦਾ। ਉਹ ਪਤਾ ਨਹੀਂ ਤਾਂ ਜਦੋਂ ਉਹ ਰੋ ਪਾਉਂਦਾ ਆ ਇਹਨੇ ਦੇਖ ਲਿਆ ਵੀ ਇਹ ਸੌਫਟ ਟਾਰਗੇਟ ਆ, ਇਹਨੂੰ ਟਾਰਗੇਟ ਕਰੋ। ਹੁਣ ਉਹ ਕਿੰਨੇ 3 ਮਹੀਨੇ ਦੇ ਆ। ਉਹ 3 ਮਹੀਨਿਆਂ ਦੇ ਵਿੱਚ ਇਦਾਂ ਲੱਗਦਾ ਵੀ ਉਹ ਕੈਪਟਨ ਤੇ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੀ ਕਰਪਸ਼ਨ ਜ਼ਿਆਦਾ ਕਰ ਗਿਆ। ਜਿਹੜੇ ਇੰਨੇ ਸਾਲਾਂ ਤੋਂ ਕਰਦੇ ਰਹੇ ਉਹਨਾਂ ਦਾ ਨਾਂ ਜ਼ਿਕਰ ਹੀ ਨਹੀਂ, ਜਿਹਦਿਆਂ ਦੀ ਬਦਖੋਈ ਕਰ ਕਰਕੇ ਆਮ ਆਦਮੀ ਪਾਰਟੀ ਆਈ ਆ। ਹਾਂ ਤਾਂ ਤੁਹਾਨੂੰ ਅਸਲੀ ਰਾਮ ਚ ਪਤਾ ਹੀ ਨਹੀਂ। ਦੱਸ ਹਾਂ ਤੁਸੀਂ ਨਾ ਸਾਰੇ ਆ ਥੂ ਆ ਰਾਜਨੀਤੀ ਚ ਰਾਜਨੀਤੀ ਹੈ ਨਹੀਂ ਤੁਹਾਨੂੰ। ਉਹ ਚੱਲ ਨਾ ਗਿਆ ਕਮਾਂਤਰੀ ਨਹੀਂ, ਜਿੱਤਾ ਤੁਹਾਨੂੰ ਦੇਖੋ ਤੁਹਾਨੂੰ ਨਾ ਤਾਂ ਕਮਾਂਤਰੀ ਗੱਲਾਂ ਦਾ ਬਹੁਤਾ ਪਤਾ ਹਾਂ ਅੱਛਾ ਹੈ, ਕਿਉਂਕਿ ਪੜ੍ਹਦੇ ਲਿਖਦੇ ਨਹੀਂ ਤੁਸੀਂ। ਮੈਂ ਇਹ ਪੰਜਾਬ ਦੀ ਰਾਜਨੀਤੀ ਇੰਨੀ ਸੌਖੀ ਨਹੀਂ ਹੈਗੀ। ਅੱਛਾ ਇਹ ਮਾਡਰਾਂ ਨੂੰ ਕੀ ਪਤਾ ਯਾਰ, ਹੈਂ? ਠੀਕ ਆ। ਇਹਨੇ ਪੋਲੀਟੀਕਲ ਸਾਇੰਸ ਦੀਆਂ ਕਿਤਾਬਾਂ ਪੜ੍ਹ ਕੇ ਉਹ ਚੋਂ ਐਵੇਂ ਤਬਸਰੇ ਕਰੀ ਜਾਂਦਾ। ਇਹ ਲੰਬੜਾ ਪ੍ਰੈਕਟਿਸ ਕਰ ਮੈਂ ਦੱਸਾਂ ਹੈਗਾ ਤੂੰ ਸਹੀ, ਕਿਉਂਕਿ ਜਿਹੜੇ ਚੋਰ ਕਰਪਟ ਬੰਦੇ ਹੁੰਦੇ ਨਾ ਉਹ ਵੀ ਇੱਕ ਦੂਜੇ ਨੂੰ ਯਾਦਦੇ ਹੁੰਦੇ। ਸਾਨੂੰ ਹੁਣ ਕੀ ਸਾਨੂੰ ਆਪਦਾ ਆਪਣੇ ਗਿਰੋਹ ਦਾ ਪਤਾ ਤੁਹਾਡਾ ਮਹਿਕਮਾ ਇਸ ਕਰਕੇ ਮਹਿਕਮਾ ਤੁਹਾਨੂੰ ਪਤਾ ਆ। ਮੰਨ ਗਿਆ ਮੈਂ, ਇਹਨੂੰ ਵੀ ਵਿੱਚ ਸ਼ਾਮਲ ਕਰ। ਲਾ ਲਾ ਮੈਂ ਵੀ ਕਹਿੰਦਾ ਮੈਂ ਤੁਹਾਨੂੰ ਅਸਲੀ ਰਾਮ ਦੱਸਦਾ। ਇਹ ਨਾ ਇਹ ਸੌਫਟ ਸੂਟ ਵਾਲਾ ਟਾਰਗੇਟ ਨਹੀਂ ਹੈਗਾ ਹਾਂ ਇਹ ਤਾਂ ਐਵੇਂ ਨਾ ਉਮਰੇ ਦਿਖਾਉਂਦੇ ਹੀ ਆ ਤੁਹਾਨੂੰ। ਉਹ ਇਸ ਕਰਕੇ ਇਹਨੂੰ ਚੱਕਦੇ ਕਿਉਂਕਿ ਉਹ ਉਹਨਾਂ ਦਾ ਮੁਖੀ ਰਿਹਾ, ਚਾਹੇ 3 ਮਹੀਨੇ ਦਾ ਰਿਹਾ। ਮਸਲਾ ਪਤਾ ਕੀ ਆ, ਕੀ ਹੈ ਇਹ ਹੁਣ ਜਿਹੜੇ ਝਾੜੂ ਵਾਲੇ ਆ ਹਾਂ। ਲੋਕੀ ਤਾਂ ਕੁੱਪ ਦੇ ਵਿੱਚ ਵੀ ਝਾੜੂ ਲਾ ਕੇ ਹਜੇ ਵੀ ਟਪੂਸੀਆਂ ਜਿਹੀਆਂ ਮਾਰੀ ਜਾਂਦੇ, ਬੰਦ ਟਪੂਸੀਆਂ ਵੀ ਨਾ ਇਹਨਾਂ ਚੋਰਿਆਂ ਨੇ ਪੁੱਛੇ ਵੀ ਉੱਪਰ ਤੇਰੀ ਮਾਂ ਨੇ ਕਿਹੜਾ ਅਸਮਾਨ ਸਾਫ਼ ਕਰਨ ਝਾੜੂ ਉੱਪਰ ਨੂੰ ਲਾਇਆ ਹੋਇਆ। ਕੁੱਪ ਦੇ ਲਾਇਆ ਹੈ ਇਹਨੇ ਲਾਇਆ ਹੋਇਆ। ਤਾਂ ਇਹਨੇ ਲਾਇਆ ਹੈ। ਅੱਛਾ ਉਹ ਗੱਲ ਸੁਣ, ਜਦੋਂ ਮੇਰੀ ਮਰਜ਼ੀ ਹੋਈ ਨਾ ਮੈਂ ਝਾੜੂ ਕਹਿੰਦਾ ਤੇਰੀ ਛੱਤ ਤੇ ਲਾ ਕੇ ਆਉਂ ਦਿਖਾਈ ਮੈਨੂੰ ਵੱਡਾ ਬਣਿਆ ਫਿਰਦਾ। ਗੱਲ ਸੁਣ ਲਓ। ਮੈਂ ਕਹਿੰਦਾ ਛੱਡ ਪਰੇ ਨਿਆਣੇ ਆ ਗਿਆ ਤੂੰ ਹੈਗਾ ਲੰਬੜਾ, ਕੱਲ ਮੈਂ ਤੈਨੂੰ ਕੁਝ ਕਹਿਣਾ। ਤੈਨੂੰ ਪਤਾ ਮੈਂ ਉਹਨਾਂ ਨਾਲ ਬਹਿੰਦਾ ਉੱਠਦਾ ਸੀ ਜਦੋਂ ਤੂੰ ਤੜਾਕੀ ਪਾ ਕੇ ਨੰਗਾ ਭੱਜਿਆ ਫਿਰਦਾ ਹੁੰਦਾ ਰੂੜੀਆਂ ਦੇ ਉੱਤੇ। ਮੈਂ ਤਾਂ ਇਹ ਗੱਲ ਦੇਖੀ ਆ ਵੀ ਜੋ ਕੁਝ ਵੀ ਹੋ ਰਿਹਾ ਫਲਾਨਾ ਫੜ ਲਿਆ ਉਹ ਤੇ ਉਹ ਸ਼ਿਕੰਜਾ ਕਰਦਾ ਸੀਬੀਆਈ ਦਾ ਸਿੰਗਲੇ ਦੀ ਵੀ ਜਿੱਦਾਂ ਤੁਸੀਂ ਗੱਲ ਕੀਤੀ ਜਾਂ ਸਰਾਰੀ ਦੀ ਗੱਲ ਕੀਤੀ ਆ। ਇਹ ਗੋਂਗਲੂਆਂ ਦੇ ਮਿੱਟੀ ਝਾੜ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੀ ਨਹੀਂ ਹੈ ਤੇ ਕਿਤੇ ਜਿਹਦਾ ਬਾਕੀ ਕਰਦੀਆਂ ਇਹਨਾਂ ਦਾ ਤਰੀਕਾ ਵੱਖਰਾ ਹੈਗਾ ਉਹ ਹੀ ਆ। ਮੈਂ ਜਿਹੜਾ ਫਰਕ ਸਾਲਾ ਕੁਝ ਵੀ ਨਹੀਂਗਾ, ਕੁਝ ਵੀ ਨਹੀਂਗਾ, ਸਾਰੇ ਇੱਕੋ ਜਿਹੇ ਆ। ਉਹਨੂੰ ਬਈ ਫਲਾਨਾ ਵੀ ਫੜ ਪਤੰਦਰੋਂ ਉਹੀ ਸਮਝਾਉਣਾ ਤੁਹਾਨੂੰ ਮੈਂ। ਤੁਸੀਂ ਐਵੇਂ ਹੀ ਮੱਥਾ ਮਾਰ ਰਹੇ ਨੇ, ਉਹ ਫਲਾਨਾ ਐ ਬੋਲ ਗਿਆ, ਫਲਾਨੇ ਨੂੰ ਚਿੱਟੇ ਵਾਲਾ ਕਹਿਤਾ। ਇਹ ਤਰ੍ਹਾਂ ਦੀਆਂ ਖੇਡਾਂ ਹੈ ਇਹ ਤੁਹਾਨੂੰ ਬੇਵਕੂਫ ਬਣਾਉਂਦੇ ਆ, ਅਸਲੀ ਮੁੱਦਿਆਂ ਤੇ ਭਟਕਾਉਂਦੇ ਆ। ਦੇਖੋ ਸਿੱਧਾ ਜਿਹਾ ਨੁਕਤਾ ਆ, ਇਹ ਚੰਨੀ ਨੂੰ ਖੱਜਲ ਕਰਨ ਦਾ ਮਤਲਬ ਕੀ ਆ। ਐ ਟਾਈਮ ਅੰਗਰੇਜ਼ੀ ਬੋਲਣ ਲੱਗਾ ਮੈਂ, ਅਨਫੋਰਚੂਨੇਟਲੀ ਇਹ ਝਾੜੂ ਵਾਲੇ ਵਜ਼ਾਰਤ ਦੇ ਵਿੱਚ ਆ। ਹੋ ਜਾ ਖੁਸ਼, ਅਨਫੋਰਚੂਨੇਟ ਹੋ ਜਾ ਖੁਸ਼। ਜ਼ਿਆਦਾ ਨਹੀਂ ਮੈਂ ਕਿਸੇ ਨਹੀਂ ਦਿਨ ਹੈਗਾ ਕੁਝ। ਹਾਂ ਤੈਨੂੰ ਮੈਂ ਗੱਲ ਦੱਸਾਂ, ਨਹੀਂ ਉੱਪਰ ਤੂੰ ਪਾਈਆਂ ਦੀ ਪੱਟੀ ਨਹੀਂ ਵਾਂਗੂ। ਉਹਨਾਂ ਦਾ ਕੀ ਚਾਲਾ ਜੋੜ ਰੋਣਾ ਕੀ ਕਰਨਾ। ਮੈਂ 76 ਫੇਰੂ ਤੇਰੇ ਨਾਲ ਤੁਸੀਂ 700 ਤਾਇਆ ਫੜ ਤੂੰ ਯਾਰ ਹੁਣੇ ਫੇਰ ਬਾਹਰ ਦੀ ਗੱਲ ਬਾਅਦ ਚੋਂ ਆ ਤੇ ਤੂੰ ਹੁਣੇ ਫੇਰ ਯਾਰ ਇਹ ਨਹੀਂ ਭੁੱਲਦਾ ਉਹ ਨਾ ਪਿਆ। ਗੱਲ ਸੁਣ ਲਓ। ਆਸਟ੍ਰੇਲੀਆ ਕਦੋਂ ਲੈ ਗਿਆ? ਕਹਿੰਦੇ ਬੰਦਾ ਹੀ ਬਦਲ ਗਿਆ। ਬੰਦਾ ਬਦਲ ਉਹ ਗਿਆ। ਤਾਇਆ ਫੜ ਤੂੰ ਯਾਰ ਉਹ ਮਾਰ ਦੇ ਯਾਰ ਤੂੰ ਬਾਕੀ ਮੇਰੀ ਗੱਲਾਂ ਗੱਲ ਚੁੱਤੀ ਟੁੱਟ ਜੂ। ਮੈਂ ਤੇਰੇ ਫੁੱਲੀਆਂ ਮਾਰ ਕੇ ਭਰਾੜ ਖੋਲ ਦੂੰ। ਤਾਇਆ ਫੜ ਹੁਣ ਤੇ ਦੱਸਾਂ ਮੈਂ ਭਾਰਾ ਇਹ ਭਾਰਾ ਤੇ ਦੱਸਾਂ ਗੱਲ ਸੁਣ ਲਾ ਮਾਟਰਾ ਮੇਰੀ ਪਤੇ ਦੀ, ਐਵੇਂ ਨਾ ਦਿਮਾਗ ਆਪਣਾ ਖਰਾਬ ਕਰਿਆ ਕਰ, ਨਾਲ ਇਹਨਾਂ ਦਾ ਖਰਾਬ ਕਰਿਆ। ਇਹਨਾਂ ਦਾ ਪਹਿਲਾਂ ਹੀ ਘੱਟ ਆ। ਦੇਖੋ ਮੁਕਾਬਲਾ ਇਸ ਟਾਈਮ ਕਿਹਦੇ ਨਾਲ ਕਿਹਦੇ ਆ? ਨਾਲ? ਆਮ ਆਦਮੀ ਪਾਰਟੀ ਨਾਲ ਆ। ਸਾਰੇ ਨਿਕੰਮੇ ਬੰਦਿਆਂ ਨੂੰ ਇਹ ਆਮ ਆਦਮੀ ਪਾਰਟੀ ਥੋੜਾ ਜਿੱਤੀ ਆ, ਲੋਕ ਜਿੱਤੇ ਆ। ਲੋਕ ਜਿੱਤੇ ਆ। ਲੋਕਾਂ ਨੇ ਫਤਵਾ ਦਿੱਤਾ ਕਿ ਤੁਸੀਂ ਸਾਰੇ ਨਿਕੰਮੇ ਆ। ਹੁਣ ਉਹਦੇ ਵਿੱਚ ਹੁਣ ਮੈਂ ਪਾਰਟੀਆਂ ਦਾ ਕੀ ਨਾਮ ਲਵਾਂ? ਸਾਰੇ ਨਿਕੰਮੇ ਆ, ਇਸ ਕਰਕੇ ਉਹ ਜਿੱਤ ਗਏ ਆ। ਜੇ ਇਹਨਾਂ ਨੇ ਨਿਕੰਮਾ ਆਪਣਾ ਖਿਲਾ ਰਿਹਾ ਨਾ, ਵੈ ਹੈਗੇ ਨਿਕੰਮੇ ਹੀ ਆ ਇਹ, ਜਿਹਨਾਂ ਝਾੜੂ ਉੱਪਰ ਨੂੰ ਨਿਕੰਮੇ ਹੀ ਆ। ਤੈਨੂੰ ਇੱਕ ਗੱਲ ਦੱਸਾਂ ਲੰਬੜਾ, ਤੂੰ ਦੇਖੀ ਚੱਲ ਹਜੇ 1 ਸਾਲ ਹੋਇਆ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਹੜਾ ਸਿਸਟਮ ਪਿਛਲੇ 74-75 ਸਾਲਾਂ ਤੋਂ ਵਿਗੜਿਆ ਹੋਇਆ, ਤੁਸੀਂ ਭਗਵੰਤ ਮਾਨ ਨੂੰ ਕੋਈ 1 ਸਾਲ 'ਚ ਠੀਕ ਕਰ ਦੇਵੇ? ਨਹੀਂ ਮੈਂ ਤਾਂ ਤੇਰੇ ਨਾਲ ਸਹਿਮਤ ਆ।
ਇਹਨਾਂ ਨੂੰ ਟਾਈਮ ਮਿਲਣਾ ਚਾਹੀਦਾ, ਲਓ ਟਾਈਮ, ਝਾੜੂ ਥੋੜੇ ਥੱਲੇ ਰੱਖਿਆ ਕਰੋ ਹੈ। ਕੋਈ ਨਹੀਂ ਜਿਹਨਾਂ ਨੂੰ ਮਸਲਾ ਸ਼ੌਕ ਤੇ ਕਰਦੇ ਮਾਟਰਾ ਮਸਲਾ ਪਤਾ ਕੀ ਆ, ਇਹ ਚੰਨੀ ਦਾ ਜਿਹੜਾ ਮਸਲਾ ਆ ਇਹ 'ਚ ਕੋਟਾਂ ਕਚਹਿਰੀਆਂ 'ਚ ਕੁਝ ਨਹੀਂ ਨਿਪਟਣਾ ਹੈਗਾ। ਇਹ ਹੁੰਦਾ ਆ ਇੱਕ ਮੁਖੀ ਨੂੰ ਧਰ ਲਓ। ਹਾਂ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ, ਝਾੜੂ ਵਾਲਿਆਂ ਨੂੰ ਪਤਾ ਆ ਵੀ ਅਕਾਲੀ ਜਿਹੜੇ ਆ ਤੇ ਬੀਜੇਪੀ ਵਾਲੇ ਆ ਇਹ ਤਾਂ ਹੈ ਕਿ ਟੁੱਟੇ ਹੋਈ ਆ। ਇਹਨਾਂ ਨੇ ਆਪਣੇ ਦੋਨਾਂ ਨੇ ਕੈਂਡੀਡੇਟ ਮਰਵਾਉਣੇ ਆ, ਉਹ ਤੁਸੀਂ ਦੇਖ ਹੀ ਲਿਆ ਆ ਹੁਣ। ਨਹੀਂ ਠੀਕ ਹੈ ਜੀ, ਤਾਇਆ ਪਹਿਲਾਂ ਸੁਣ ਲਾ, ਉਹ ਦੂਜੇ ਤੋਂ ਤਕੜੇ ਤਾਇਆ ਪਹਿਲਾਂ ਪਾਇਆ ਪਹਿਲਾਂ ਸੁਣਤਾ ਲੈ। ਦਿਮਾਗ ਵਾਲੀਆਂ ਗੱਲਾਂ, ਦਿਮਾਗ ਤੇਰਾ ਵੈਸੇ ਹੀ ਹੈ ਨਹੀਂਗਾ, ਮੈਂ ਤੂੰ ਕੀ ਦੇਖੀ ਜਾਂਦਾ ਮੇਰੇ ਮਾਂ ਦੀ ਗੱਲ ਹੈ। ਮੈਂ ਇਹੋ ਜਿਹੇ ਵੀ ਤੇਰੇ ਕੋਲ ਵੀ ਦਿਮਾਗ ਹੈਗਾ। ਇਹ ਜਿਹੜਾ ਚੰਨੀ ਨੂੰ ਟਾਰਗੇਟ ਕਰਦੇ ਆ ਨਾ, ਇਹਦਾ ਮਤਲਬ ਕੀ ਆ ਕਿ ਉਹ ਪੂਰੀ ਦੀ ਪੂਰੀ ਪਾਰਟੀ ਦੀ ਬਦਖੋਈ ਹੁੰਦੀ ਆ। ਜਦੋਂ ਉਹ ਬਦਖੋਈ ਹੋ ਜਾਂਦੀ ਆ, ਉਹ ਕਿਤੇ ਦਾ ਗ੍ਰਾਫ ਥੱਲੇ ਡਿੱਗਦਾ ਆ। ਜਦ ਬੰਦਾ ਤੁਹਾਡੇ ਮੁਕਾਬਲੇ 'ਚ ਰਿਹਾ ਹੀ ਨਹੀਂ ਕਾਂਗਰਸ, ਫਿਰ ਤੁਸੀਂ ਅਗਲੇ 5 ਸਾਲ ਵੀ ਤੁਹਾਡੇ ਹੀ ਆ। ਇਹ ਹੈਗੇ ਸਕੀਮੀ ਆ, ਇਹ ਹੈਗੇ ਸਕੀਮੀ ਆ। ਅੱਗੇ ਵੀ ਲੋਕ ਜਿੱਤੇ ਆ ਤੇ ਅਗਲੀ ਵਾਰੀ ਨੂੰ ਵੀ ਲੋਕ ਜਿੱਤਣਗੇ। ਔਰ ਤੁਹਾਨੂੰ ਮੈਂ ਦੱਸ ਦਿੰਦਾ, ਝਾੜੂ ਵੀ ਵਾਪਸ ਆਉਣੀ ਆ, ਹੋਰ ਕੋਈ ਹੈ ਨਹੀਂਗਾ। ਨਾ ਬੀਜੇਪੀ ਆਉਣ ਵਾਲੀ ਆ, ਨਾ ਕਾਂਗਰਸ ਆਉਣ ਵਾਲੀ ਆ, ਕਾਲੀ ਦੀ ਆਉਣੀ ਨਹੀਂ। ਲੈ ਦੇ ਕੇ ਝਾੜੂ ਹੀ ਹੋਣਾ ਤੇਰੇ ਕੰਮ। ਇਹ ਕਾਂਗਰਸ ਥੋੜਾ ਮੁਕਾਬਲਾ ਦਿੰਦੀ ਆ ਨਾ, ਤਾਂ ਹੀ ਉਹਨਾਂ ਨੂੰ ਏਦਾਂ ਕਰਕੇ ਖੱਜਲ ਕਰਦੇ ਆ। ਜੇ ਕਿਤੇ ਨਤੀਜੇ ਉਲਟਾ ਗਏ ਨਾ, ਇਹ ਝਾੜੂ ਮੈਂ ਹੀ ਲਾ ਕੇ ਲੈ ਕੇ ਆਉਣਾ, ਮੈਂ ਤਾਂ ਦੱਸ ਦਿੰਦਾ। ਸਾਨੂੰ ਤਾਂ ਮਾਸ ਜੀ ਇੱਕੋ ਹੀ ਗੱਲ ਦਾ ਆਉਂਦਾ ਵੀ ਇੱਕ ਬੰਦਾ ਤੁਸੀਂ ਫੜ ਲਿਆ, ਉਹ ਤੇ 200 ਕਰੋੜ ਜਾਂ ਕਿੰਨੇ ਕਰੋੜਾਂ ਦਾ ਉਹ ਤੇ ਪਰ ਉਹ ਤਾਂ ਮੇਜਰ ਰੋਪ ਲਾਤਾ ਹੁੰਦਾ, ਉਹਨੂੰ ਕੁਝ ਵੀ ਨਹੀਂ ਹੈ, ਉਹ ਫੇਰਦਾ ਹਾਂ ਫਿਰ ਉਹੀ ਗੱਲ ਆ। ਇਹਦਾ ਕੀ ਉਹਨੂੰ ਮਾਸਟਰ ਅਕਲ ਹੋਰ ਸੋ ਇਹ ਵੀ ਚੱਲ ਛੱਡ। ਆਪਾਂ ਨੂੰ ਪਤਾ ਵੀ ਕਰਪਸ਼ਨ ਫੜ ਲਿਆ, ਛੱਡ ਲਿਆ, ਫੜ ਲਿਆ, ਛੱਡ ਲਿਆ, ਹੁੰਦਾ ਕੁਝ ਨਹੀਂ। ਇਹ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਹੀ ਆ। ਜੇ ਕਰਪਟ ਲੋਕ ਜਿਹੜੇ ਨਾ ਜੇਲ੍ਹਾਂ 'ਚ ਬੈਠੇ ਆ, ਉਹ ਇਲੈਕਸ਼ਨ ਲੜ ਲੈਂਦੇ ਆ। ਜੇਲ੍ਹਾਂ ਵਿੱਚ ਬੈਠੇ ਹੀ ਮੁਲਕ ਰਨ ਕਰ ਲੈਂਦੇ ਆ। ਜੇਲ੍ਹਾਂ 'ਚ ਬੈਠੇ ਦੀ ਸੇਵਾ ਹੋ ਰਹੀ ਆ। ਜਿਨ੍ਹਾਂ ਦੀ ਜੇਲ੍ਹਾਂ 'ਚ ਬੈਠੇ ਉਹ ਕੁਝ ਮਿਲ ਰਿਹਾ ਜਿਹੜਾ ਆਮ ਬੰਦੇ ਨੂੰ ਬਾਹਰ ਨਹੀਂ ਮਿਲ ਰਿਹਾ, ਤੇ ਉਹਨਾਂ ਨੂੰ ਬਾਹਰ ਆਉਣ ਦੀ ਲੋੜ ਵੀ ਕੀ ਆ। ਬਿਲਕੁਲ। ਨਾਲੇ ਉਹਨਾਂ ਦੀ ਸੇਫਟੀ ਅੰਦਰ ਬੈਠਿਆਂ ਦੀ ਹੈ, ਬਾਹਰੋਂ ਬੈਠੇ ਖੂਨ ਖਵਾਉਂਦੇ ਆ ਅਗਲੇ। ਬਿਲਕੁਲ। ਹੁਣ ਪਾਕਿਸਤਾਨ 'ਚ ਦੇਖ, ਇਮਰਾਨ ਖਾਨ ਨੂੰ ਠੋਕ ਕੇ ਰੱਖਤਾ ਅਗਲਿਆਂ ਨੇ, ਮਿਲਟਰੀ ਵਾਲਿਆਂ ਨੇ। ਪਹਿਲਾਂ ਮਿਲਟਰੀ ਨੂੰ ਲਿਆਂਦਾ ਸੀ, ਬਿਲਕੁਲ। ਚਲੋ ਮਿਲਟਰੀ ਨੂੰ ਅੱਖਾਂ ਵਿਖਾਉਣ ਲੱਗਾ, ਉਹ ਮਾਰਿਆ ਚੱਕ ਕੇ ਤੇਲਾ, ਕਿੰਨੇ ਜ਼ੋਰ ਪਾ ਕੇ ਚੰਨੀ ਨੂੰ ਤੇ ਫੜ ਨੂੰ ਕਰਦੇ ਵਿਜਲੀਸ ਵਾਲੇ। ਉਹ ਮਿਲਟਰੀ ਵਾਲੇ ਨੇ ਕੁੰਡਾ ਕਰਤਾ ਇਮਰਾਨ ਖਾਨ ਦਾ। ਸਾਰੀ ਉਹਦੀ ਜਿੰਨੀ ਕੋਈ ਆਪਣੇ ਸੀਗੀ ਆਪਣੀ ਪਾਰਟੀ, ਅੱਧੇ ਜ਼ਿਆਦਾ ਬੰਦੇ ਟੁੱਟ ਗਏ। ਕਿਉਂ ਬਈ? ਹਾਂ ਇਦਾਂ ਹੋਈ ਆ। ਬਿਲਕੁਲ। ਤੇ ਈਵਨ ਕਿ ਜਿਹੜੇ ਪੱਤਰਕਾਰ ਹੱਕ 'ਚ ਵੀ ਬੋਲੇ, ਉਹਨਾਂ ਦੇ ਵੀ ਕੇਸ ਪਾ ਲਏ। ਤੂੰ ਫਿਰ ਬਾਹਰ ਨੂੰ ਚਲ ਗਿਆ, ਫਿਰ ਆਪਣੇ ਤੂੰ ਏਰੀਆ ਵਾਲੇ ਮੁੱਦੇ ਛੱਡੀ ਜਾਂਦਾ, ਫਿਰ ਬਾਹਰ ਨੂੰ ਚਲ ਜਾਂਦਾ। ਇੰਡੀਆ ਮੁੱਦੇ ਉਹ ਕਿਹੜੇ ਰਹਿ ਗਏ ਤੇਰੇ ਕੋਲ? ਹੁਣ ਆਪਣੇ ਪਹਿਲਾਂ ਪੀਆਰਟੀਸੀ ਵਾਲਾ ਮੁੱਦਾ ਦੱਸੋ, ਕਹਿੰਦੇ ਉਹ ਵੀ ਘਾਟੇ ਚੱਲਦੀ ਹੈ। ਉਹ ਬਿੰਗੇ ਮੂੰਹ ਵਾਲੀ ਬੱਸ, ਆਹੋ ਜਿਹੜੀ ਵੀ ਹੋਈ ਕਹਿੰਦੇ ਘਾਟੇ ਚੱਲਦੀ ਹੈ। ਘਾਟੇ 'ਚ ਮਾਸਟਰ ਜਾਣੀ ਆ। ਹੁਣ ਆਧਾਰ ਕਾਰਡ ਆ, ਹਾਂ ਉਹ ਦਿਖਾ ਕੇ ਤੁਸੀਂ ਚੜ ਜਾਓ। ਕੁੜੀਆਂ ਜਿੰਨੀਆਂ ਵੀ ਹੈਗੀਆਂ ਸਾਡੀਆਂ ਬੱਚੀਆਂ ਲਾ ਲਓ, ਕੋਈ ਭੈੜਾ ਲਾ ਪਿਓ ਸਾਡੀ। ਹੁਣ ਜਦੋਂ 24 ਘੰਟੇ ਬੱਸ ਫ੍ਰੀ ਕਰ ਦਿੱਤੀ ਉਹਨਾਂ ਨੂੰ, ਠੀਕ ਹੈ। ਚਾਹੀਦਾ ਤੁਹਾਨੂੰ ਇਹ ਸੀਗਾ, ਮੈਂ ਉਹ ਜਿਹੜੀ ਸਹੀ ਗੱਲ ਆਪਾਂ ਸਹੀ ਗੱਲ ਕਰਦੇ ਹਾਂ, ਲੱਭਣਾ ਸੁਣ ਲੱਗ ਗਿਆ ਆਪਦੇ ਨਾਲ। ਤੇਰੀ ਗਵਰਨਮੈਂਟ ਹੀ ਆ, ਝਾੜੂ ਵਾਲਿਆਂ ਦੀ ਆ। ਦੇਖ ਅਸਲੀ ਇਹ ਬਣਦਾ ਸੀ ਕਿ ਜਿਹੜੇ ਸਕੂਲਾਂ ਦੇ ਨਿਆਣੇ ਆ, ਸਟੂਡੈਂਟ ਆ, ਉਹਨਾਂ ਨੂੰ ਅੱਧਾ ਕਰ ਦਿੰਦੇ ਕਰਾਇਆ, ਜਿਹਦਾ ਪੂਰਾ ਕਰਦੇ। ਏਦਾਂ ਕਿਉਂ ਕਰਦੇ? ਏਦਾਂ ਹੀ ਕਰਦੇ। ਜਿਹੜੀਆਂ ਸਿਆਣੀਆਂ ਸੀ 65 ਤੋਂ ਉੱਤਰ ਨੂੰ ਬਾਬਾ ਸਾਰਾ ਮਾਫ ਕਰ। ਹਾਂ ਬਜ਼ੁਰਗਾਂ ਵਾਲੇ ਵੀ। ਹਾਂ ਬਜ਼ੁਰਗਾਂ ਲਈ ਠੀਕ ਆ, ਇਹਨਾਂ ਹੈਲਪ ਹੋ ਜਾਣੀ, ਥੋੜੇ ਜਿਹੇ ਪੈਸੇ ਬਣ ਜਾਂਦੇ। ਹੁਣ ਕੀ ਆ, ਬੰਦੇ ਤਾਂ ਉਹਦੇ ਕੰਮਾਂ ਦੇ ਬਿਜ਼ੀ ਆ। ਬੁੜੀਆਂ ਨਹੀਂ ਜਾਣਾ, ਬੁੜੀਆਂ ਨਹੀਂ ਜਾਣਾ, ਤਾਂ ਬੁੜੀਆਂ ਹੋ ਰਹੀ ਆ। ਬਿਲਕੁਲ। ਉਹ ਜਿਹੜੇ ਆਪਣੇ ਕੰਡਕਟਰ ਆ, ਡਰਾਈਵਰ ਰੋਂਦੇ ਆ, ਉਹਨਾਂ ਦਾ ਬਣਦਾ ਕੋਈ ਨਹੀਂ। ਨਹੀਂ ਚਲੋ 20 ਜੜੀਆਂ 'ਚ ਕੀ ਬਣਾ ਲੈਣਗੇ। ਹਾਂ ਪਰ ਤਾਂ ਇਹ ਬੜਾ ਇੱਕ ਪਹਿਲਾਂ ਰੋਡਵੇਜ ਆਪਾਂ ਗੱਲਾਂ ਕਰਦੇ, ਫੇਲ ਹੋ ਗਏ ਪਹਿਲੀਆਂ ਸਰਕਾਰਾਂ ਨੇ ਜੋ ਕੀਤਾ। ਜਿੱਦਾਂ ਹੁਣ ਇਹ ਗੱਲ ਕਰਦਾ ਸੀ ਲੰਬੜ, ਬਈ ਜੋ ਪਿੱਛੇ ਹੁੰਦੇ ਰਹੇ ਇਹ ਨਾ ਹੀ ਬਦਲਦੇ ਆ। ਉਹਦਾ ਲੰਬੜ ਦੀ ਇਹ ਗੱਲ ਸਹੀ ਸੀ, ਬਈ ਹੁੰਦਾ ਉਹੀ ਆ ਕੰਮ, ਹਨਾ। ਬਈ ਹੁਣ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਕੋਲ ਕਿਹੜੀ ਕਿਸੇ ਨੇ ਮੰਗ ਰੱਖੀ ਸੀ ਵੀ ਸਾਨੂੰ ਫ੍ਰੀ ਰੱਖੋ। ਨਾ ਉਹ ਐਵੇਂ ਚਵਲ ਗਿਆ ਇਹ। ਨਹੀਂ ਵਾਦਾ ਆਪੇ ਕੀਤਾ ਸੀ। ਨਹੀਂ ਵੋਟਾਂ ਉਹਨੇ ਵਾਦਾ ਕੀਤਾ ਸੀ, ਲੋਕਾਂ ਨੇ ਥੋੜੀ ਮੰਗ ਰੱਖੀ ਸੀ। ਕਿਹੜੀ ਜਨਾਨੀ ਨੇ ਕਿਹਾ ਸੀ ਵੀ ਸਾਨੂੰ ਫ੍ਰੀ ਬੱਸ ਆਫਰ ਚਾਹੀਦੀ? ਇਹਦੀ ਜਨਾਨੀ ਨੇ ਕਿਹਾ ਹੁਣ ਮਾਰੇ ਆ ਲੰਬੜਾ। ਆਪ ਦੇਖੋ ਵੀ ਕਿਸੇ ਨੇ ਮੰਗੇ ਨਹੀਂ ਰੱਖੀ। ਮੰਗ ਤਾਂ ਸਾਡੀ ਇਹ ਆ ਵੀ ਬੇਰੁਜ਼ਗਾਰੀ ਜਿਹੜੀ ਦੂਰ ਹੋਵੇ, ਸਾਨੂੰ 24 ਘੰਟੇ ਬਿਜਲੀ ਦਿੱਤੀ ਜਾਵੇ, ਸਾਡੀ ਬਿਜਲੀ ਜਿਹੜੀ ਆ ਸਸਤੀ ਕੀਤੀ ਜਾਵੇ। ਬਿਜਲੀ ਵੀ ਫ੍ਰੀ ਨਹੀਂ ਕਿਸੇ ਨੇ ਮੰਗੀ। ਜਿਹੜਾ ਆਟਾ ਦਾਲ ਦਿੰਦੇ ਆ ਪਹਿਲੀਆਂ ਵੀ ਸਰਕਾਰਾਂ ਨੇ, ਉਹ ਕਿਸੇ ਨੇ ਮੰਗਿਆ ਹੀ ਨਹੀਂ। ਉਹ ਆਪ ਹੀ, ਜਿੱਦਾਂ ਤੁਸੀਂ ਵਾਅਦੇ ਦੀ ਗੱਲ ਕਰਦੇ, ਆਪ ਹੀ ਵਾਅਦੇ ਕਰੀ ਜਾਂਦੇ ਹੋ। ਹੁਣ ਚਲੋ ਹੋ ਗਈਆਂ ਔਰਤਾਂ, ਪਰ ਤੁਸੀਂ ਜਿੱਦਾਂ ਗੱਲ ਕੀਤੀ ਆ ਵਾਅਦਾ ਕਰ ਲਿਆ, ਵਾਅਦੇ ਤੋਂ ਪਹਿਲਾਂ ਸੋਚਿਆ ਹੈ ਹੀ ਨਹੀਂ ਵੀ ਘਾਟਾ ਕਿੰਨੇ ਦਾ ਪੈਣਾ। ਹੁਣ ਇੱਕ ਦਿਨ ਦੇ ਵਿੱਚ ਪੀਆਰਟੀਸੀ ਦੀ ਕਮਾਈ 2.25 ਕਰੋੜ ਰੁਪਈਆ।
1 ਕਰੋੜ ਰੁਪਈਆ ਇਹਨਾਂ ਨੂੰ ਨਗਦ ਮਿਲਦਾ, ਜਿਹੜਾ ਜਾਂ ਕਹਿ ਲਓ ਕਿ ਜਿਹੜੇ ਬੰਦੇ ਆ ਉਹ ਪੈਸੇ ਦਿੰਦੇ ਆ ਤੇ ਟਿਕਟ ਲੈਂਦੇ ਆ, ਉਹ 1 ਕਰੋੜ ਰੁਪਈਆ ਬਣਦਾ। ਬਾਕੀ 1.25 ਕਰੋੜ ਰੁਪਈਆ ਜਿਹੜਾ ਆ ਉਹ ਔਰਤਾਂ ਆ, ਉਹਦੇ ਵਿੱਚ ਪੁਲਿਸ ਵਾਲੇ ਵੀ ਆ, ਉਹ ਵੀ ਫ੍ਰੀ ਟਰੈਵਲ ਕਰ ਰਹੇ ਆ। ਫਿਰ ਉਹਦੇ ਵਿੱਚ ਹੋਰ ਜਿਹੜੇ PRTC ਨਾਲ ਜੁੜੇ ਹੋਏ ਆ ਇੰਪਲੋਈ ਆ ਜਾਂ ਉਹਦਾ ਮੁਲਾਜ਼ਮ ਆ, ਉਹ ਜਿਹੜੇ ਟਰੈਵਲ ਕਰ ਰਹੇ ਆ। ਬਾਕੀ ਹੋਰ ਵੀ ਨੈਕ ਸੁੱਕ ਹੈਗਾ ਆ, ਉਹਨਾਂ ਦਾ ਆਪਾਂ ਕੀ ਨਾਂ ਲੈਣਾ। ਬਾਕੀ ਕਰਨਾ ਦੀ ਕਾਰਨ ਹਨਾ, ਚਲੋ ਜਿੱਦਾਂ ਵੀ ਰੱਖ ਲਓ। 1.25 ਕਰੋੜ ਰੁਪਈਆ ਇਹਦਾ ਮਤਲਬ ਕੀ ਆ, ਉਹ ਪਰਚੀਆਂ ਦੇ ਵਿੱਚ ਕਾਗਜ਼ਾਂ 'ਚ ਹੀ ਰਹਿ ਜਾਂਦਾ ਆ, ਉਹ PRTC ਕੋਲ ਨਹੀਂ ਆਉਂਦਾ। ਹੁਣ 80 ਤੋਂ 85 ਲੱਖ ਦਾ ਤਾਂ ਇੱਕ ਦਿਨ ਦਾ ਤੇਲ ਆ, ਤੁਹਾਡਾ ਭਲਾ ਹੋਵੇ। ਹੈਨਾ। ਹੁਣ ਉਹਦੇ ਵਿੱਚ 1 ਕਰੋੜ ਦੇ ਵਿੱਚੋਂ ਬਚਿਆ ਕਿੰਨਾ? 25 ਲੱਖ ਰੁਪਈਆ। 25 ਲੱਖ ਦੇ ਵਿੱਚੋਂ 27 ਕਰੋੜ ਰੁਪਈਆ ਜਿਹੜਾ ਮਹੀਨੇ ਦਾ ਗੌਰਮੈਂਟ ਜਿਹੜੀ PRTC ਦੇ ਮੁਲਾਜ਼ਮ ਆ ਪੁਰਾਣੇ ਤੇ ਤਨਖਾਹਾਂ, ਉਹਨਾਂ ਦੇ ਬਣਦੇ ਆ 27 ਕਰੋੜ ਰੁਪਈਆ। ਹੁਣ ਉਹ ਫਿਰ ਇਹਨਾਂ ਦਾ ਖਰਚਾ ਜਿਹੜਾ ਆ, ਟਾਇਰ ਘਸ ਗਏ ਆ, ਟਾਇਰ ਨਵੇਂ ਪਾਉਣੇ ਆ, ਬੈਟਰੀ ਪਾਉਣੀ ਆ, ਹੋਰ ਨੈਕ ਸੁੱਕ ਕਰਨਾ, ਇੰਜਨ, ਬਹੁਤ ਕੰਮ ਹੁੰਦੇ ਆ। ਇਹ ਕੰਮ ਹੁੰਦੇ। ਬਾਕੀ ਜਿਹੜੀ ਬੋਡੀ ਹੁੰਦੀ ਆ ਉਹ ਤਾਂ ਧਿਆਨ ਹੀ ਨਹੀਂ ਕਰਦੇ। ਹਾਂ, ਫੇ ਉਹੀ ਗੱਲ, ਸਿੰਗੀ ਟੇਢੀ ਜਿੱਦਾਂ ਦੀ ਮਰਜ਼ੀ ਹੋਵੇ ਵਿਚਾਰੇ ਖਿੱਚੀ ਜਾਂਦੇ ਆ। ਹਨਾ, ਹੁਣ ਉਹ ਕਹਿੰਦੇ ਵੀ ਅਸੀਂ ਘਾਟੇ 'ਚ ਜਾਣ ਡਏ ਆ, 200 ਕਰੋੜ ਰੁਪਈਆ ਜਿਹੜਾ ਆ ਉਹ ਨਹੀਂ ਸਰਕਾਰ ਤੋਂ ਲੈਣਾ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ, ਜਿੱਦਾਂ ਆਪਾਂ ਗੱਲਾਂ ਕਰਦੇ ਆ ਵੀ એનર્ਜੀ ਜਿਹੜੀ ਆ ਉਹ ਤਾਂ ਬੇਸਡ ਅਸੀਂ ਕਰੀ ਜਾਂਦੇ ਆ ਵੀ ਫਲਾਣੇ ਨੂੰ, ਨੋ ਡਾਊਟ ਵਿਜੀਲੈਂਸ ਆਪਣਾ ਕੰਮ ਕਰੇ, ਉਹਦੇ ਵਿੱਚ ਕਿਸੇ ਨੂੰ ਕੀ ਬਿਆਨ ਦੇਣ ਦੀ ਲੋੜ ਆ। ਇਹਦੇ ਵਿੱਚ ਕੀ ਹੈ, ਜਿਹੜੀਆਂ ਆਪਾਂ ਅਥਾਰਟੀਜ਼ ਬਣਾਈਆਂ ਉਹ ਗੱਲਾਂ ਆਪਣੇ ਕਰੀ ਜਾਣ, ਸਾਈਡ ਤੇ ਉਹ ਕੰਮ ਕਰੀ ਜਾਣ, ਉਹ ਚੈਲੰਜਿੰਗ ਚੱਲੇ, ਕਿਸੇ ਨੂੰ ਸੱਦੇ। ਇਹ 'ਚ ਸਾਡਾ ਚੀਫ ਮਿਨਿਸਟਰ ਵੀ ਉਹਦੇ ਦੁਆਲੇ ਹੋਇਆ ਹੁੰਦਾ, ਸਾਡਾ ਹੋਰ ਮੰਤਰੀ ਵੀ, ਹਨਾ। ਗੱਲ ਇਦਾਂ ਆ ਮਾਸਟਰ, ਜਿੱਦਾਂ ਗੋਰੇ ਕਹਿੰਦੇ ਹੁੰਦੇ ਜਿਹੜੇ ਇੰਸਟੀਟਿਊਸ਼ਨ ਹੁੰਦੇ ਆ ਨਾ, ਇਹ ਸੰਸਥਾਵਾਂ ਆ, ਚਾਹੇ ਉਹ ਜੱਜ ਵਗੈਰਾ ਆ, ਚਾਹੇ ਪੁਲਿਸ ਦਾ ਮਹਿਕਮਾ ਆ, ਚਾਹੇ ਹੋਰ ਸਰਕਾਰੀ ਮਹਿਕਮੇ ਆ, ਜਦੋਂ ਤੱਕ ਇਹ ਮਹਿਕਮੇ ਨਹੀਂ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਨਾ, ਸਾਡਾ ਕੁਝ ਨਹੀਂ ਬਦਲਣਾ। ਤੇ ਦੂਜੀ ਗੱਲ ਇਹ ਵੀ ਆ, ਜਦੋਂ ਕੋਈ ਸਾਡਾ ਕੰਮ 2-4 ਦਿਨਾਂ ਛੋੜਨਾ ਜਾਂ 14-15 ਦਿਨਾਂ ਵਿੱਚ ਛੋੜਨਾ, ਅਸੀਂ ਢੀਕਣਾ ਨਹੀਂ ਚਾਹੁੰਦੇ। ਸਾਨੂੰ ਆਦਤ ਪਈ ਆ ਹੁਣੇ ਜਾਈਏ, ਹੁਣੇ ਕੰਮ ਕਰਾਈਏ। ਅਸੀਂ ਤੇ ਦਿੰਦੇ ਆ ਪੈਸੇ, ਨਾ ਤਾਂ ਉੱਥੇ ਪੈਸੇ ਲੈਣ ਵਾਲੇ ਘੱਟ ਵਾ ਤੇ ਨਾ ਪੈਸੇ ਦੇਣ ਵਾਲੇ ਘੱਟ ਆ, ਕਸੂਰ ਵੀ ਦੋਨਾਂ ਦਾ ਹੀ ਆ। ਬਾਕੀ ਆਪਾਂ ਚੱਲਦੇ, ਤੁਸੀਂ ਕਰੋ ਗੱਲਾਂ ਬਾਤਾਂ। ਉਹ ਵੈਸੇ ਐਡਾ ਮਸਲਾ ਹੈ ਨਹੀਂ ਸੀ ਇਹ। ਲੰਬੜਾਂ ਦੀਆਂ ਜਨਾਨੀਆਂ ਜਿਹੜੀਆਂ ਆ ਉਹਨਾਂ ਨੂੰ ਫ੍ਰੀ ਕਰ ਦਿੰਦੇ, ਬਾਕੀ ਟਿਕਟਾਂ ਲਾ ਦਿੰਦੇ, ਗੱਲੇ ਕੋਈ ਨਹੀਂ, ਘਾਟਾ ਹੀ ਪੂਰਾ ਹੁੰਦਾ ਸੀ। ਅੱਜ ਨੇ ਮੈਂਜਰ ਮੂੰਜਰ ਖਾਚਿਆ, ਦੋਹਰੀ ਟਿਕਟ ਲੱਗਣੀ ਚਾਹੀਦੀ ਇਹਨਾਂ ਨੂੰ। ਮਾਨਸਾ ਦੀ ਇਹਦੀ ਗੱਲ ਸੁਣ, ਥੂ ਆ ਤੇਰੇ ਤੇ। ਚਲੋ ਕੋਈ ਨਹੀਂ। ਆਡੋ